ਵਾਹਿਗੁਰੂ ਸਾਹਿਬ ਜੀਓ। ਰਹਿਰਾਸ ਸਾਹਿਬ ਦੁਖਦਾਰੂ ਸੁਖ ਰੋਗ ਪਿਆ। ਜਾ ਸੁਖ ਤਾਪ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ, ਲਖਿਆ ਰਹਾਉ। ਜਾਤ में जोत जोत में जाता, अकल कला भरपूर रिया। तू सच्चा साहिब शिव सवालियो, जिन कीती सो पार पया। कहो नानक करते कियां बातां, जो किछ करना सो कर रहया। सो दर राग आसा महला पहला, एक ओंकार सतगुर प्रसाद। सो दर तेरा केहा सो घर केहा, जित बह सर्ब समाले। वाजे तेरे नाद अनेक असंखा, केते तेरे बावन हारे। केते तेरे राग परिसुं कहिए, केते तेरे गावन हारे। गावन तुदनो पौन पानी बैसंतर, गावै राजा धर्म दुआरे। गावन तुदनो चित गुप्त लिख जानन, लिख लिख धर्म विचारे। गावन तुदनो ईश्वर ब्रह्मा देवी, सोहन तेरे सदा सवारे। गावन तुदनो इंद्र इंद्रासन बैठे, देवतियां दर नाले। गावन तुदनो सिद्ध समाधि अंदर, गावन तुदनो साध विचारे। गावन तुदनो जति सती संतोखी, गावन तुदनो वीर करारे। गावन तुदनो पंडित पढ़न अखीसर, जुग जुग बेदा नाले। गावन तुदनो मोहनिया मन मोहन, सुरग मछ प्याले। गावन तुदनो रतनु पाए तेरे, 860 तीर्थ नाले। गावन तुदनो जोध महाबल सूरा, गावन तुदनो खानी चारे। गावन तुदनो खंड मंडल ब्रह्मंडा, कर कर रखे तेरे धारे। सही तुदनो गावन जो तुद पावन, रते तेरे भगत रसाले। होर केते तुदनो गावन, से मैं चित न आवन। नानक क्या विचारे, सोई सोई सदा सच। साहिब साचा साची नाई, हैपी होसी जाए ना जासी। रचना जिन रचाई, रंगी रंगी भांति कर कर, जिनसी माया जिनियो पाई। कर कर देखै कीता अपना, ज्यों तिस दी वडियाई। जो तिस भावै सोई करसी, फिर हुक्म ना करना जाई। सो पातशाह सहापत साहिब, नानक रहन रजाई। आसा महला पहला, सुन वड्डा आखै सब कोए। केवड वड्डा डीठा होए, कीमत पाए ना कहया जाए। कहने वाले तेरे रहे समाए, वड्डे मेरे साहेबा। गहर गंभीरा गुणी गहीरा, कोई ना जाने तेरा केता। केवड़ चीरा रहाओ, सब सुरती मिल सुरत कमाई। सब कीमत मिल कीमत पाई। ज्ञानी ध्यानी गुर गुर हाई, कहन ना जाई तेरी तिल वडियाई। सब सत सब तप सब चंगियाइयां, सिद्धां पुरखां कीयां वडियाइयां। तुद बिन सिद्धि किने ना पाईया, करम मिलै नाही ठाकर हाईया। आखण वाला क्या बेचारा, सिवती परे तेरे पंडारा। जिस तू देहें तिसै क्या चारा, नानक सच सवारनहारा। आसा महला पहला, आखां जीवा मिसरै मर जाऊं। आखणे औखा साचा नाऊ, साचे नाम की लागै भूख।
ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੈ ਘਾਟ ਨਾ ਜਾਏ, ਨਾਉ ਮਰੈ ਨਾ ਹੋਵੈ ਸੋਗ। ਦੇਂਦਾ ਰਹੈ ਨਾ ਚੂਕੈ ਭੋਗ, ਗੁਣ ਇਹੋ ਹੁਰ ਨਾਹੀ ਕੋਏ। ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ। ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ। ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ, RAM ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜਾਂਤਿ ਉਪਾਏ, ਤਾਂ ਕਾਰਜ ਕੇ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬੰਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸਮਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡਿਆ ਵੈ ਸੈ ਕੋਸਾ, ਤਿਸ ਪਾਛੈ ਵਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗਮਾ ਅਗਮ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰਿ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰਿ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ,
ਹਾਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਹੇ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ। ਤਿਤ ਸਰਵਰ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ।
ਕਬਿਓ ਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਵੀ। ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾਡ ਕੋਈ ਅਬਰ ਨਾ ਧਿਆਊ ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਧਾਰੀਐ ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁ ਜੁ ਕਰਿਓ ਰੱਛਾ। ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ ਸਕਲੇ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦਿਓ ਸ਼ਤਰਨ ਕੋ ਪਲਮੋ ਬਦ ਕੀਓ। ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾਂ ਜਾ ਕੋ ਪੇਵ ਨਾ ਪਾਵਤ ਬੇਦਾਂ। ਤਾ ਕੋ ਕਰ ਪਾਹਨ ਅਨੁਮਾਨਿਤ ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਪਿਵ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿਨ ਪਿਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਕ ਪਇਓ ਰਾਵ ਕੇ ਪੂਪਾ। ਅੰਡਜ ਸਿਰਜ ਸੇਤਜ ਕੀਨੀ ਉਤਬੁਜ ਖਾਨ ਬਹੁ ਰਚ ਦੀਨੀ। ਕਹੋਂ ਫੁਲ ਰਾਜਾ ਹੋ ਬੈਠਾ ਕਹੋਂ ਸਿਮਟ ਪਿਓ ਸ਼ੰਕਰ ਕੈਠਾ। ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਦ ਉਤਪਾਤਾ ਸਕਲ ਮਲੇਛ ਕਰੋ ਰਣ ਕਾਤਾ। ਜੇ ਅਸਤੁ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੀ ਆਏ ਹੈ। ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ।
ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਛਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਵਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੋਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈ ਬੋ, ਭੇਦ ਕਹਿ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਦੋਹਰਾ ਸਗਲ ਦੁਆਰ ਕੋ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਮਕਲੀ ਮਹੱਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ,
ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਨੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਏ ਵਸਤ ਜੀਨੈ ਜਾਈ, ਨਿਤ ਨਿਤ ਰਾਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਸੰਧਿਆ ਸਮੇਂ ਦੇ ਦੀਵਾਨ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਤੋਂ ਆਪ ਜੀਆਂ ਨੇ ਸੋਦਾ ਰਹਿ ਰਸ ਦੇ ਪਾਠ ਸਰਵਣ ਕੀਤੇ ਹਨ। ਆਓ ਹੁਣ ਗੁਰੂ ਘਰ ਦਾ ਹਜ਼ੂਰੀ ਜਥਾ ਭਾਈ ਹਰਪ੍ਰੀਤ ਸਿੰਘ 7 ਵਜੇ ਤੱਕ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਉਸ ਤੋਂ ਉਪਰੰਤ ਚੱਲ ਦੀ ਲੜੀ ਦੇ ਤਹਿਤ ਪੰਥ ਦੇ ਮਹਾਨ ਵਿਦਵਾਨ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਜੀਵਨ ਬਾਰੇ ਇਤਿਹਾਸ ਦੀ ਕਥਾ ਵਿਚਾਰ ਚੱਲ ਰਹੀ ਹੈ, ਉਹ ਆਪ ਸੰਗਤਾਂ ਨਾਲ 7 ਤੋਂ ਲੈ ਕੇ 8 ਵਜੇ ਤੱਕ ਸਾਂਝ ਪਾਉਣਗੇ। 8 ਵਜੇ ਸਮਾਪਤੀ ਹੋਵੇਗੀ। ਸੋ ਆਪ ਸਮੂਹ ਸੰਗਤਾਂ ਵੱਧ ਚੜ੍ਹ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰੋ। ਸੋ ਇੱਕ ਦੋ ਅਨਾਉਂਸਮੈਂਟਾਂ ਹਨ ਕਿ ਇਹ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਿਛਲੇ ਦਿਨਾਂ ਤੋਂ ਆਰੰਭ ਹੋਈ ਹੈ। 7 ਜੁਲਾਈ ਤੱਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਗੁਰੂ ਘਰ ਵਿਖੇ ਇਸੇ ਤਰ੍ਹਾਂ ਹੀ ਰੋਜ਼ਾਨਾ ਕਥਾ ਕਰਿਆ ਕਰਨਗੇ। 7 ਤੋਂ 8 ਦਾ ਟਾਈਮ ਹੈ ਅਤੇ ਕੱਲ੍ਹ ਦੇ ਦੀਵਾਨ ਜੋ ਸਮੂਹ ਚੀਮਾ ਪਰਿਵਾਰ ਵੱਲੋਂ ਆਪਣੇ ਸੁਪੁੱਤਰ ਕਾਕਾ ਅਰਜੁਨ ਸਿੰਘ ਦੇ 18ਵੇਂ ਜਨਮ ਦੀ ਖੁਸ਼ੀ ਵਿੱਚ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੀ ਕੱਲ੍ਹ ਨੂੰ ਤਕਰੀਬਨ 11 ਵਜੇ ਸਮਾਪਤੀ ਹੋਵੇਗੀ। ਉਸ ਤੋਂ ਉਪਰੰਤ ਦੀਵਾਨ ਸੱਜਣਗੇ, ਜਿਸ ਵਿੱਚ ਗੁਰੂ ਘਰ ਦਾ ਹਜ਼ੂਰੀ ਜਥਾ ਆਪ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਉਸ ਤੋਂ ਉਪਰੰਤ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਜੋੜ ਦੇਣਗੇ ਅਤੇ ਆਉਣ ਵਾਲੀ 7 ਜੁਲਾਈ ਨੂੰ
ਗੁਰਦੁਆਰਾ ਸਿੰਘ ਸਭਾ ਮਿਲਪੀਟਸ ਜੋ ਗੁਰੂ ਘਰ ਨਵਾਂ ਉਸਾਰੀ ਅਧੀਨ ਸੀ, ਜੋ ਕੰਪਲੀਟ ਹੋ ਚੁੱਕਿਆ ਹੈ। ਸੋ 7 ਜੁਲਾਈ ਨੂੰ ਗ੍ਰੈਂਡ ਓਪਨਿੰਗ ਹੈ। 5 ਜੁਲਾਈ ਨੂੰ ਨੌਜਵਾਨ ਵੀਰਾਂ ਵੱਲੋਂ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਹੋਣਗੇ ਅਤੇ 7 ਜੁਲਾਈ ਨੂੰ ਭੋਗ ਪੈਣਗੇ, ਜਿਸ ਵਿੱਚ ਸਮੁੱਚੇ ਕੈਲੀਫੋਰਨੀਆ ਦੀ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਮੈਂਟ ਕਮੇਟੀਆਂ, ਸੰਗਤਾਂ ਅਤੇ ਪ੍ਰਚਾਰਕ, ਰਾਗੀ ਢਾਡੀ, ਕਥਾਵਾਚਕ ਪਹੁੰਚਣਗੇ। ਸੋ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 7 ਜੁਲਾਈ ਨੂੰ ਦਿਨ ਐਤਵਾਰ। ਸੋ ਆਓ ਹੁਣ ਆਪ ਸੰਗਤਾਂ ਗੁਰੂ ਘਰ ਦੇ ਹਜ਼ੂਰੀ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਅਤੇ ਇਹ ਜੋ ਸਾਰਾ ਪ੍ਰੋਗਰਾਮ ਹੈ ਜੋ ਸ਼ਾਮ ਦਾ ਪੰਜਾਬੀ ਰੇਡੀਓ USA ਦੀ ਸਮੁੱਚੀ ਮੈਨੇਜਮੈਂਟ ਵੱਲੋਂ, ਸਮੁੱਚੇ ਪ੍ਰਬੰਧਕਾਂ ਵੱਲੋਂ ਲਾਈਵ ਕੀਤਾ ਜਾਂਦਾ ਹੈ। ਸੋ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਜੋ ਇਹ ਬੜੀ ਵੱਡੀ ਸੇਵਾ ਕਰ ਰਹੇ ਹਨ। ਕਿਉਂਕਿ ਕਾਰਾਂ ਵਿੱਚ, ਟਰੱਕਾਂ ਵਿੱਚ ਜਿਸ ਸਾਡੇ ਵੀਰ ਗੁਰੂ ਨਾਨਕ ਨਾਮ ਲੇਵਾ ਗੁਰ ਕੀ ਸਿੱਖ ਸੰਗਤਾਂ ਵਸਦੀਆਂ ਹਨ, ਉਹ ਇਸ ਪਲੇਟਫਾਰਮ ਰਾਹੀਂ ਕਥਾ ਅਤੇ ਕੀਰਤਨ ਸਰਵਣ ਕਰਕੇ ਆਪਣੀ ਹਾਜ਼ਰੀ ਲਵਾਉਂਦੀਆਂ ਹਨ, ਸਤਸੰਗਤ ਕਰਦੀਆਂ ਹਨ। ਸੋ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਆਓ ਆਪ ਸੰਗਤਾਂ ਨੂੰ 7 ਵਜੇ ਤੱਕ ਗੁਰੂ ਘਰ ਦਾ ਹਜ਼ੂਰੀ ਜੱਥਾ ਕੀਰਤਨ ਨਾਲ ਜੁੜੇਗਾ ਜੀ। ਉਸ ਤੋਂ ਉਪਰੰਤ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਆਪ ਸੰਗਤਾਂ ਨੂੰ ਕਥਾ ਨਾਲ, ਵਿਚਾਰਾਂ ਨਾਲ ਜੋੜ ਦੇਣਗੇ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਸਾਹਿਬ तुद आगे अरदास हमारी, जियो पिंड सब तेरा, कहो नानक सब तेरी वड्याई, कोई नाओ ना जाने मेरा। आनंद गुण निधान गुरु गरीब निवाज, गरीब निवाज, गरीब निवाज। हर का नाम ना जपस गवारा, क्या सोचे बारंबारा। हर का नाम ना जपस गवारा, क्या सोचे बारंबारा।
बारा क्या सोचे बारंबारा। हर का नाम ना जपस गवारा क्या सोचे बारंबारा। क्या पढ़ी है क्या गुनी है क्या वेद पुराना सुनी है। क्या पढ़ी है क्या गुनी है क्या वेद पुराना सुनिए। क्या वेद पुराना सुनिए। पढ़े सुने क्या होई जो सहज न मिलियो सोई। जो सहज न मिलियो सोई। हर का नाम ना जपस गवारा क्या सोचे बारंबारा। हर का नाम ना जपस गवारा क्या सोचे बारंबारा। अंधेरे दीपक चाहिए एक वास्ते अगोचर नहीं है। एक वास्ते अगोचर नहीं है। वास्ते अगोचर पाई कट दीपक रहया समाई। कट दीपक रहया समाई। हर का नाम ना जपस गवारा क्या सोचे बारंबारा। हर का नाम ना जपस गवारा क्या सोचे बारंबारा। कह कबीर अब जाने जब जाने आता मन माने जब जाने आता मन माने मन माने लोग ना पति जय तो क्या की जय। ना पति जय तो क्या की जय। हर का नाम ना जपस गवारा क्या सोचे बारंबारा। हर का
नाम ना जपस गवारा, क्या सोचे बारंबारा, क्या सोचे बारंबारा, क्या सोचे बारंबारा। हर का नाम ना जपस गवारा, क्या सोचे बारंबारा, क्या सोचे बारंबारा, क्या सोचे काया मांजस कौन गुना, काया मांजस कौन गुना, काया मांजस कौन गुना। जो कट भीतर है मलना, जो कट भीतर है मलना, काया मांजस कौन गुना, काया मांजस कौन गुना। हृदय कपट मुख ज्ञानी, हृदय कपट मुख ज्ञानी, झूठे कहा बिलो बस पानी। झूठे कहा बिलो बस पानी, काया मांजस कौन गुना, काया मांजस कौन गुना। जो कट भीतर है मलना, जो कट भीतर है मलना, काया मांज कौन गुना। लौकी 68 तीरथ नाई, लौकी 68 तीरथ नाई, कौरवन तऊ न जाई। कह कबीर बिचारी, भव सागर तार मुरारी तार मुरारी। कह कबीर बिचारी, भव सागर तार मुरारी। काया मांजस कौन
भीतर है मलना, जो काट भीतर है मलना, काया मांजस कौन गुना, काया मांजस कौन गुना, काया मांजस कौन गुना। वाहिगुरु जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਕੀਰਤਨ ਸਰਵਣ ਕਰ ਰਹੇ ਸਨ। ਗੁਰੂ ਘਰ ਦਾ ਹਜ਼ੂਰ ਜਥਾ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਆਓ ਮੈਂ ਬੇਨਤੀ ਕਰਾਂਗਾ ਪੰਥ ਦੇ ਮਹਾਨ ਵਿਦਵਾਨ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਿੰਘ ਸਭਾ ਮਿਲਪੀਡਸ ਤੋਂ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਆਰੰਭ ਕੀਤੀ ਹੈ। ਸੋ ਆਪ ਸੰਗਤਾਂ ਨੂੰ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਕਥਾ ਵਿਚਾਰ ਨਾਲ ਨਿਹਾਲ ਕਰਨਗੇ। ਸੋ ਮੂਲ ਨਾਨਕਸ਼ਾਹੀ ਕੰਡਲ ਅਨੁਸਾਰ ਅੱਜ ਹਾੜੀ ਸਰਾਂ ਦਾ ਦਿਹਾੜਾ ਹੈ। ਸੋ ਆਓ ਆਪ ਸੰਗਤਾਂ ਸਿੰਘ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੀਏ ਜੀ। ਲਓ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਿੰਘ ਜੀਓ। ਗੁਰੂ ਗਰੀਬ ਨਿਵਾਜ। ਮਰਜੀ ਆਵਾਜ਼ ਚੁੱਕ ਦਿਓ, ਆਵਾਜ਼ ਘੱਟ ਹੈ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀ ਤਿਹਾ ਹਉ ਕਰੀ ਵਖਿਆਨ। ਸਾਹਿਬਾਂ ਦੀ ਸੁੱਖਾਂ ਭਰੀ ਬੁੱਕਲ ਵਿੱਚ ਬੈਠ ਗੁਰਮੁਖ ਪਿਆਰੇ ਗੁਰੂ ਘਰ ਦੇ ਸਾਜੇ ਸਵਾਰੇ ਹਜ਼ੂਰੀ ਕੀਰਤਨੀਆਂ ਪਾਸੋਂ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਮਿਹਰ ਕਰੇ, ਸਾਡੀ ਗੁਰੂ ਚਰਨਾਂ ਨਾਲ ਨੇੜਤਾ ਬਣਾਵੇ, ਪ੍ਰੀਤ ਜੁੜ ਜਾਏ, ਜੀਵਨ ਵਿੱਚ ਲਾਹਾ ਲੈ ਸਕੀਏ। ਗੁਰੂ ਫਤਿਹ ਦੀ ਸਾਂਝ ਕਰੀਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਹਾੜ ਦੇ ਮਹੀਨੇ ਦੀ ਪ੍ਰਾਰੰਭਤਾ ਹੈ। ਥੋੜ੍ਹੀ ਜਿਹੀ ਵਿਚਾਰ ਆਪਾਂ ਮਹੀਨੇ ਦੀ ਕਰਾਂਗੇ। ਬਾਕੀ ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਸਮੇਂ ਨੂੰ ਸਫਲ ਕਿਵੇਂ ਕਰਨਾ ਹੈ, ਗੁਰੂ ਸਾਹਿਬ ਜੀ ਨੇ ਇਹ ਜੁਗਤ ਮਨੁੱਖ ਨੂੰ ਸਮਝਾਈ ਹੈ। ਸਮਾਂ ਆਪਣੇ ਆਪ ਵਿੱਚ ਨਾ ਚੰਗਾ ਹੈ ਨਾ ਮਾੜਾ ਹੈ। ਸਮੇਂ ਦੀ ਵਰਤੋਂ ਕਿਵੇਂ ਕੀਤੀ ਹੈ ਇਸ ਗੱਲ ਤੇ ਨਿਰਭਰ ਕਰਦਾ ਹੈ। ਸਮੇਂ ਦੀ ਵਰਤੋਂ ਚੰਗੀ ਕੀਤੀ ਹੋਵੇ, ਸਮਾਂ ਸਫਲ ਵੀ ਹੋ ਸਕਦਾ ਹੈ,
ਸਮੇਂ ਦੀ ਵਰਤੋਂ ਚੰਗੀ ਨਾ ਕੀਤੀ ਹੋਵੇ, ਸਮਾਂ ਬਰਬਾਦ ਵੀ ਹੋ ਸਕਦਾ ਹੈ। ਪਰ ਹਾਂ, ਦੁਨੀਆ ਵਿੱਚ ਬਹੁਤ ਗੁਆਚੀਆਂ ਹੋਈਆਂ ਚੀਜ਼ਾਂ ਮਨੁੱਖ ਕਦੇ ਨਾ ਕਦੇ ਮੁੜ ਕੇ ਵੀ ਹਾਸਲ ਕਰ ਸਕਦਾ ਹੈ। ਪਰ ਸਮਾਂ ਇੱਕ ਇਹੋ ਜਿਹੀ ਦੌਲਤ ਹੈ, ਜੇ ਇੱਕ ਵਾਰੀ ਕੋਲੋਂ ਨਿਕਲ ਗਿਆ ਤੇ ਮੁੜ ਇਹਨੂੰ ਵਾਪਸ ਹਾਸਲ ਨਹੀਂ ਕਰ ਸਕਦਾ। ਕਿਸੇ ਵੀ ਤਰੀਕੇ ਜ਼ੋਰ ਲਾ ਕੇ ਵੀ, ਕਿਸੇ ਵੀ ਕੀਮਤ 'ਤੇ ਬੀਤੀ ਹੋਈ ਅੱਜ ਨੂੰ ਅਸੀਂ ਆਉਣ ਵਾਲੀ ਕੱਲ੍ਹ ਨਹੀਂ ਬਣਾ ਸਕਦੇ। ਸਮਾਂ ਬੀਤ ਗਿਆ ਸੋ ਬੀਤ ਗਿਆ। ਹਜ਼ੂਰ ਨੇ ਕਿੱਡੀ ਵੱਡੀ ਕਿਰਪਾ ਕੀਤੀ ਵੀ ਜਿਹੜਾ ਤੁਹਾਨੂੰ ਮਹੀਨੇ ਦਾ ਮੈਂ ਉਪਦੇਸ਼ ਦੇਣ ਲੱਗਾ ਹੈ, ਉਹ ਬੀਤੇ ਹੋਏ ਮਹੀਨੇ ਦਾ ਨਹੀਂ ਹੈ, ਬਲਕਿ ਆਉਣ ਵਾਲੇ ਮਹੀਨੇ ਦਾ ਹੈ, ਤਾਂ ਕਿ ਅਸੀਂ ਪਿਛਲੀ ਜ਼ਿੰਦਗੀ ਤਾਂ ਹੁਣ ਤੱਕ ਸਮਾਂ ਬਰਬਾਦ ਕਰਕੇ ਜੋ ਬਰਬਾਦ ਕਰ ਲਈ ਸੋ ਕਰ ਲਈ, ਪਰ ਆਉਣ ਵਾਲੀ ਕੱਲ੍ਹ ਨੂੰ ਸਵਾਰ ਲਈਏ, ਉਹਨੂੰ ਸਫਲ ਕਰ ਲਈਏ। ਇਸ ਲਈ ਹਜ਼ੂਰ ਨੇ ਆਉਣ ਵਾਲੇ ਸਮੇਂ ਨੂੰ ਸਫਲ ਕਰਨ ਲਈ ਜੁਗਤ ਬਖਸ਼ਿਸ਼ ਕੀਤੀ ਹੈ। ਜਿਹੜਾ ਇਹ ਮਹੀਨਾ ਹੈ, ਇਹ ਪੂਰਾ ਆਉਣ ਵਾਲਾ ਫਿਊਚਰ, ਆਉਣ ਵਾਲਾ ਮਹੀਨਾ ਹੈ। ਪੂਰੇ 30 ਦਿਨ ਸਾਡੇ ਕੋਲ ਨੇ। 30 ਦਿਨਾਂ ਬਾਅਦ ਅਸੀਂ ਦੁਬਾਰੇ ਮਹੀਨੇ ਦਾ ਅੰਤ ਕਰਕੇ ਨਵੇਂ ਮਹੀਨੇ ਦੀ ਸ਼ੁਰੂਆਤ ਕਰਨੀ ਹੁੰਦੀ ਹੈ। ਅੱਜ ਮੇਰੇ ਗੁਰਦੇਵ ਜੀ ਕਿਰਪਾ ਕਰਦੇ ਨੇ ਵੀ ਇਸ ਮਹੀਨੇ 'ਚ ਸਾਨੂੰ ਕੀ ਕਰਨਾ ਚਾਹੀਦਾ। ਥੋੜ੍ਹਾ ਜਿਹਾ ਸੰਖੇਪ ਜਿਹੀ ਵਿਚਾਰ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ, ਤਾਂ ਕਿ ਅਗਲੇ ਦਾ ਜਿਹੜਾ ਇਤਿਹਾਸ ਦਾ ਪੱਖ ਹੈ ਮੈਂ ਉਹ ਵੀ ਸਾਂਝਾ ਕਰ ਸਕਾਂ। ਹਾੜ ਦੇ ਮਹੀਨੇ ਦੀ ਅੱਜ ਪ੍ਰਾਰੰਭਤਾ ਹੈ। ਆਸ਼ਾੜ ਤਪੰਦਾ ਤਿਸ ਲੱਗੈ, ਹਰ ਨਾਹਾ ਨਾ ਜਿਨਾ ਪਾਸ। ਸਾਹਿਬ ਕਹਿੰਦੇ ਵੀ ਹਾੜ ਦੇ ਮਹੀਨੇ 'ਚ ਗਰਮੀ ਹੁੰਦੀ ਹੈ। ਹਰ ਬੰਦੇ ਦੀ ਜ਼ੁਬਾਨ 'ਤੇ ਇੱਕ ਸ਼ਬਦ ਹੈ ਵੀ ਗਰਮੀ ਬਹੁਤ ਹੈ। ਸਾਹਿਬ ਕਹਿੰਦੇ ਵੀ ਤੇਰਾ ਭੁਲੇਖਾ ਹੈ ਭਲਿਆ। ਸਰੀਰ ਨੂੰ ਠੰਡ ਦੇਣ ਵਾਲੇ ਸਾਧਨ ਬਹੁਤ ਨੇ। ਅੱਜ ਦਾ ਬੰਦਾ ਘਰ 'ਚ ਏਸੀ, ਗੱਡੀਆਂ 'ਚ ਏਸੀ, ਦਫ਼ਤਰਾਂ 'ਚ ਏਸੀ, ਕਾਰੋਬਾਰਾਂ 'ਤੇ ਏਸੀ, ਤੇ ਅੱਜ ਤੇ ਤਪਸ਼ਾ ਹੀ ਨਹੀਂ। ਨਹੀਂ, ਸਾਹਿਬ ਕਹਿੰਦੇ ਵੀ ਸੱਜਣਾ, ਤੇਰੇ ਕੋਲ ਉਹ ਏਸੀ ਤਾਂ ਹੈ ਜਿਹੜਾ ਸਰੀਰ ਨੂੰ ਠੰਡਾ ਕਰਦਾ ਹੈ, ਪਰ ਕੀ ਤੇਰੇ ਕੋਲ ਉਹ ਏਸੀ ਹੈ ਜਿਹੜਾ ਤੇਰੇ ਮਨ ਨੂੰ ਠੰਡਾ ਕਰੇ? ਕਲਪਿਆ ਹੋਇਆ, ਤਪਿਆ ਹੋਇਆ ਤਾਂ ਬੰਦੇ ਦਾ ਮਨ ਹੈ, ਤਨ ਨਹੀਂ ਤਪਿਆ ਹੋਇਆ, ਤਪਿਆ ਹੋਇਆ ਮਨ ਹੈ। ਸਾਹਿਬ ਕਹਿੰਦੇ ਵੀ ਮਨ ਦੇ ਠੰਡਾ ਕਰਨ ਦਾ ਕੀ ਢੰਗ ਹੈ? ਰੱਬ ਦਾ ਨਾਮ। ਥੋੜ੍ਹੇ ਜਿਹੇ ਦ੍ਰਿਸ਼ਟਾਂਤ ਦੇ ਦਿਆਂ ਤਾਂ ਕਿ ਆਪਾਂ ਨੂੰ ਗੱਲ ਪਕੜ ਵਿੱਚ ਆ ਜਾਏ। ਪੁਰਾਣੇ ਸਮੇਂ 'ਚ ਲੋਕੀ ਕੀ ਕਰਦੇ ਸੀ? ਜਿਹੜੇ ਅਮੀਰ ਬੰਦੇ ਹੁੰਦੇ ਸੀ ਨਾ, ਉਹ ਚੰਦਨ ਨੂੰ ਰਗੜ ਕੇ ਆਪਣੇ ਸਰੀਰ 'ਤੇ ਮਲ ਲੈਂਦੇ ਸੀ। ਚੰਦਨ ਠੰਡਾ ਬਹੁਤ ਹੁੰਦਾ ਹੈ। ਦੂਜੀ ਗੱਲ ਹੁੰਦੀ ਸੀ ਵੀ ਰਾਤ ਨੂੰ ਚਾਨਣੀ ਰਾਤ ਹੋਵੇ ਤੇ ਆਪਣਾ ਕਾਰੋਬਾਰ ਉਹਦੇ 'ਚ ਕਰ ਲੈਂਦੇ ਸੀ ਵੀ ਰਾਤ ਨੂੰ ਠੰਡਕ ਰਹੇਗੀ, ਤਪਸ਼ ਵਿੱਚ ਨਹੀਂ ਅਸੀਂ ਭੁੱਜਾਂਗੇ, ਤੇ ਰਾਤ ਨੂੰ ਠੰਡ ਹੁੰਦੀ ਹੈ। ਤੀਜਾ ਸਾਧਨ ਹੁੰਦਾ ਸੀ ਸਰਦੀ ਦੀ ਰੁੱਤ, ਉਹਦੇ 'ਚ ਵੀ ਠੰਡ ਵਾਪਰਦੀ ਹੈ, ਮਨੁੱਖ ਨੂੰ ਠੰਡ ਪ੍ਰਤੀਤ ਹੁੰਦੀ ਹੈ। ਸਾਹਿਬ ਕਹਿੰਦੇ ਮੈਂ ਤੈਨੂੰ ਸੱਚੀ ਗੱਲ ਦੱਸਾਂ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਜੇ ਤੇਰੇ ਕੋਲ ਰੱਬ ਦਾ ਨਾਮ ਹੋਇਆ, ਰੱਬ ਦੇ ਗੁਣ ਹੋਏ, ਤੂੰ ਕਲਪੇਂਗਾ ਨਹੀਂ ਕਿਸੇ ਤਰ੍ਹਾਂ। ਦੁਨੀਆ 'ਚ ਭਾਵੇਂ ਜਿੱਡਾ ਮਰਜ਼ੀ ਕਹਿਰ ਵਾਪਰਦਾ ਹੋਵੇ, ਉਹ ਮਨੁੱਖ ਕਦੇ ਕਲਪੇਗਾ ਨਹੀਂ। ਅੱਜ ਜਿਹੜਾ ਸਾਡਾ ਤਨ ਨਹੀਂ ਤਪਿਆ ਹੋਇਆ, ਅੱਜ ਸਾਡਾ ਮਨ ਤਪਿਆ ਹੋਇਆ। ਘਰਾਂ ਦੇ ਵਿੱਚ ਰਿਸ਼ਤੇ ਦੇਖੋ, ਅੱਜ ਸਾਡੀ ਜ਼ਿੰਦਗੀ ਨੂੰ ਦੇਖੋ, ਹਰੇਕ ਬੰਦਾ ਕਲਪਿਆ ਪਿਆ ਹੈ। ਸ਼ਾਂਤੀ ਉਹਨੂੰ ਕਿਧਰੇ ਨਜ਼ਰ ਨਹੀਂ ਆਉਂਦੀ।
ਜੇ ਕਿਤੇ ਉਹ ਗੁਰੂ ਦੇ ਬੋਲਾਂ ਤੇ ਚੱਲ ਪਵੇ ਤੇ ਸਾਹਿਬ ਕਹਿੰਦੇ ਨੇ ਘਰ ਸੁਖ ਬਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਮੇਰੇ ਗੁਰੂ ਨੇ ਮੈਨੂੰ ਇਹੋ ਜਿਹੀ ਸਿੱਖਿਆ ਦਿੱਤੀ, ਹੁਣ ਮੈਂ ਘਰ ਵਿੱਚ ਵੀ ਸੁਖੀ ਹੈ ਤੇ ਬਾਹਰ ਵੀ ਸੁਖੀ ਹੈ। ਆਸ਼ਾੜ ਤਪੰਦਾ ਤਿਸ ਲੱਗੈ, ਹਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਭਰਿਆ ਮਹਿਸੂਸ ਹੁੰਦਾ ਹੈ। ਕਿਹਨਾਂ ਨੂੰ? ਹਰ ਨਾਹਾਂ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਰੱਬੀ ਗੁਣ ਨਹੀਂ, ਉਹ ਤਪੇ ਹੋਏ ਨੇ। ਉਹ ਭਾਵੇਂ ਕੋਈ ਵੀ ਹੋਵੇ, ਤੇ ਉਹ ਕਰਦੇ ਕੀ ਨੇ? ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਸੰਧੀ ਦਾ ਅਰਥ ਹੁੰਦਾ ਦੀ। ਜਗਤ ਨੂੰ ਜੀਵਨ ਦੇਣ ਵਾਲੇ ਰੱਬ ਨੂੰ ਛੱਡ ਕੇ ਮਨੁੱਖਾਂ ਦੀ ਆਸ ਰੱਖ ਕੇ ਅਸੀਂ ਬੈਠੇ ਹੋਏ ਹਾਂ। ਹੁਣ ਅਸੀਂ ਮਨੁੱਖਾਂ ਕੋਲੋਂ ਸੁੱਖ ਭਾਲਦੇ ਹਾਂ, ਜਿਹੜੀ ਸਾਡੀ ਭੁੱਲ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਅਸੀਂ ਆਸ ਕਿਹਦੇ ਤੋਂ ਰੱਖ ਲਈ? ਅੱਜ ਬੰਦਾ ਕਿਉਂ ਦੁਖੀ ਹੈ? ਕਿਉਂਕਿ ਅਸੀਂ ਆਸਾਂ ਰੱਖੀਆਂ ਨੇ। ਮੈਂ ਆਸ ਰੱਖੀ ਬੈਠਾ ਹੈ ਭਈ ਮੈਂ ਆਪਣੇ ਬੱਚਿਆਂ ਲਈ ਬਹੁਤ ਕੁਝ ਕੀਤਾ ਤੇ ਕੱਲ੍ਹ ਬੱਚੇ ਮੇਰੇ ਲਈ ਕਰਨ। ਬਲਕਿ ਸੱਚ ਕਰਕੇ ਜਾਣਿਓ, ਗੁਰਬਾਣੀ ਦਾ ਇੱਕ ਬਚਨ ਹੈ, ਕਹਿੰਦੇ ਹਜੇ ਬੱਚਾ ਤਾਂ ਮਾਂ ਦੀ ਕੁੱਖ ਵਿੱਚ ਹੁੰਦਾ ਹੈ, ਉਹ ਉਦੋਂ ਤੋਂ ਆਸ ਰੱਖ ਲੈਂਦੀ ਹੈ। ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ। ਵੱਡਾ ਕੋਏ ਤਨ ਖਾਟ ਦੇ, ਕਰ ਭੋਗ ਬਿਲਾਸਾ। ਹਜੇ ਬੱਚਾ ਕੁੱਖ ਵਿੱਚ ਹੈ, ਉਦੋਂ ਤੋਂ ਆਸਾਂ ਲਾ ਲਈਆਂ ਵੀ ਮੇਰੀ ਕੁੱਖ ਤੋਂ ਬੇਟਾ ਪੈਦਾ ਹੋਵੇਗਾ, ਲੜਕਾ ਪੈਦਾ ਹੋਵੇਗਾ, ਮੈਨੂੰ ਖੱਟ ਕਮਾ ਕੇ ਦੇਵੇਗਾ, ਮੈਂ ਬੈਠੀ ਖਾਵਾਂਗੀ ਜਾਂ ਬੈਠਾ ਖਾਵਾਂਗਾ। ਹਜੇ ਤਾਂ ਜਨਮ ਵੀ ਨਹੀਂ ਲਿਆ, ਅਸੀਂ ਆਸ ਉਦੋਂ ਤੋਂ ਬੰਨ੍ਹ ਲਈ। ਹੁਣ ਬਹੁਤੀ ਵਾਰੀ ਆਸ ਪੂਰੀ ਨਹੀਂ ਹੁੰਦੀ, ਫਿਰ ਬੰਦਾ ਫਿਰ ਕਲਪਦਾ ਹੈ। ਸਾਹਿਬ ਕਹਿੰਦੇ ਤੂੰ ਆਸ ਤਾਂ ਰੱਖ, ਪਰ ਮਨੁੱਖਾਂ ਦੀ ਨਾ ਰੱਖ। ਉਸ ਰੱਬ ਦੀ ਆਸ ਰੱਖ। ਜੇ ਤੂੰ ਰੱਬ ਦੀ ਆਸ ਰੱਖੀ ਮਨਾ, ਤੇ ਹੋ ਸਕਦਾ ਉਹ ਤੇਰੇ ਬੱਚਿਆਂ 'ਤੇ ਵੀ ਕਿਰਪਾ ਕਰ ਦੇਵੇ, ਉਹਨਾਂ ਨੂੰ ਇਹੋ ਜਿਹੇ ਚੰਗੇ ਬਣਾ ਦੇਵੇ ਤੇ ਕੱਲ੍ਹ ਤੈਨੂੰ ਬੈਠੇ ਨੂੰ ਰੋਟੀ ਦੇਣ। ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਨ। ਜਦੋਂ ਤੂੰ ਬਿਰਧ ਹੋ ਜਾਏਗਾ, ਤੇਰੇ ਬੱਚਿਆਂ 'ਚ ਰੱਬ ਨੇ ਗੁਣ ਭਰ ਦਿੱਤੇ ਤੇ ਤੈਨੂੰ ਬੈਠੇ ਨੂੰ ਰੋਟੀ ਦੇਣਗੇ ਫਿਰ ਉਹ। ਪਰ ਆਸ ਰੱਬ ਦੀ ਰੱਖ, ਮਨੁੱਖਾਂ ਦੀ ਆਸ ਨਾ ਰੱਖ, ਮਨੁੱਖਾਂ ਦੀ ਟੇਕ ਨਾ ਰੱਖ। ਦੋਏ ਭਾਈ ਵਿਗੁਚੀਐ, ਗੱਲ ਪਈ ਸਜਮ ਕੀ ਫਾਸ। ਕਹਿੰਦੇ ਉਹ ਮਨੁੱਖ ਰੱਬ ਨੂੰ ਛੱਡ ਕੇ ਤੇ ਡੁੱਬਦਾ ਹੀ ਹੈ। ਰੱਬ ਨੂੰ ਛੱਡ ਬੈਠਾ, ਮਨੁੱਖਾਂ ਦੀ ਆਸ ਕਰ ਬੈਠਾ, ਤੇ ਮਨੁੱਖਾਂ ਦੇ ਕੋਲ ਮਨੁੱਖ ਦੀ ਆਸ ਪੂਰੀ ਨਹੀਂ ਹੁੰਦੀ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇਵਾਂ। ਇੱਕ ਕਿਸੇ ਧਾਰਮਿਕ ਸਥਾਨ ਦੇ ਕੋਲ ਬੈਠਾ ਮੰਗਤਾ ਮੰਗ ਰਿਹਾ, ਉਹਦੀਆਂ ਅੱਖਾਂ ਨਹੀਂ। ਉਹ ਮੰਗਤਾ ਮੰਗ ਰਿਹਾ, ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ। ਅਚਾਨਕ ਉਹਨੇ ਪੈਰਾਂ ਦਾ ਖੜਾਕ ਸੁਣਿਆ ਤੇ ਉਹ ਉਸੇ ਵੇਲੇ ਬਾਟਾ ਚੁੱਕਿਆ ਤੇ ਕਹਿਣ ਲੱਗ ਪਿਆ, ਰੱਬ ਦੇ ਨਾਂ ਤੇ ਕੁਛ ਦੇ ਕੇ ਜਾਓ, ਕੁਛ ਦੇ ਕੇ ਜਾਓ। ਹੁਣ ਜਿਹੜਾ ਬੰਦਾ ਆਇਆ ਸੀ ਉਹ ਵੀ ਅੰਨਾ ਸੀ ਵਿਚਾਰਾ, ਉਹਦੀਆਂ ਵੀ ਦੋਏ ਅੱਖਾਂ ਨਹੀਂ ਸੀ। ਉਹਨੇ ਸੋਚਿਆ ਵੀ ਪਹਿਲਾਂ ਮੰਗ ਰਿਹਾ ਹੈ ਤੇ ਸ਼ਾਇਦ ਕੋਈ ਖੜਾ ਹੋਏਗਾ, ਕੋਈ ਨਾ ਕੋਈ, ਉਹ ਵੀ ਮੰਗਣ ਲੱਗ ਪਿਆ। ਉਹ ਕਹਿਣ ਲੱਗਿਆ, ਰੱਬ ਦੇ ਨਾਂ ਤੇ ਮੈਨੂੰ ਵੀ ਦੇ ਕੇ ਜਾ। ਹੁਣ ਇਹ ਵੀ ਮੰਗ ਰਿਹਾ, ਇਹ ਵੀ ਮੰਗ ਰਿਹਾ, ਨਾ ਇਹਨੂੰ ਦਿਸਦਾ ਨਾ ਇਹਨੂੰ ਦਿਸਦਾ। ਉਹ ਦੋ ਇੱਕ ਦੂਜੇ ਦੇ ਸਮਝ ਕੇ ਵੀ ਕੋਈ ਨਾ ਕੋਈ ਖੜਾ ਹੋਏਗਾ, ਮੰਗਣ ਲੱਗ ਪਏ। ਇੱਕ ਤੀਜਾ ਬੰਦਾ ਆ ਗਿਆ, ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਿਆ, ਹਾਸਿਆ ਖੂਬ।
ਉਹ ਹੱਸ ਕੇ ਤੇ ਉਹ ਦੋਏ ਜਣੇ ਨੇਤਰਹੀਣ ਹੁਣ ਉਹਨੂੰ ਪੁੱਛਦੇ ਨੇ ਵੀ ਸੱਜਣਾ ਕਿਸੇ ਦੀ ਮਜਬੂਰੀ ਦਾ ਐਵੇਂ ਫਾਇਦਾ ਨਹੀਂ ਉਠਾਈਦਾ, ਸਾਨੂੰ ਦਿਸਦਾ ਨਹੀਂ ਹੈ ਤੂੰ ਇਹ ਹਾਸਿਆ ਕਿਉਂ ਇੰਨਾ? ਉਹ ਕਹਿੰਦਾ ਮੈਂ ਹੱਸਿਆ ਤਾਂ ਹੈ, ਅੱਜ ਤੱਕ ਮੈਂ ਕਿਸੇ ਕੋਲੋਂ ਮੰਗਦਿਆਂ ਤਾਂ ਦੇਖਿਆ ਹੈ, ਪਰ ਮੰਗਦੇ ਕੋਲੋਂ ਮੰਗਤਾ ਮੰਗੇ ਇਹ ਪਹਿਲੀ ਵਾਰੀ ਦੇਖਿਆ ਹੈ। ਇੱਧਰ ਵੀ ਮੰਗਤਾ ਖਲੋਤਾ, ਇੱਧਰ ਵੀ ਮੰਗਤਾ ਖਲੋਤਾ ਹੈ, ਮੰਗਤੇ ਕੋਲੋਂ ਮੰਗਤਾ ਮੰਗੇ ਇਹ ਮੈਂ ਪਹਿਲੀ ਵਾਰੀ ਦੇਖਿਆ। ਉਹ ਨੇਤਰਹੀਣਾਂ ਨੇ ਬੜੀ ਕਮਾਲ ਦੀ ਗੱਲ ਕਹੀ, ਉਹ ਦੋਵੇਂ ਨੇਤਰਹੀਣਾਂ ਨੇ ਬੜੀ ਕਮਾਲ ਦੀ ਗੱਲ ਕਹੀ, ਬੜੀ ਗਜਬ ਦੀ ਗੱਲ ਕਹੀ। ਕਹਿੰਦੇ ਸਾਡੀਆਂ ਤਾਂ ਅੱਖਾਂ ਨਹੀਂ, ਅਸੀਂ ਤਾਂ ਨਹੀਂ ਦਿਸਦਾ, ਤਾਂ ਇੱਕ ਦੂਜੇ ਤੋਂ ਮੰਗਣ ਲੱਗ ਪਏ। ਤੁਹਾਡੇ ਤਾਂ ਅੱਖਾਂ ਨੇ, ਤੁਸੀਂ ਵੀ ਤਾਂ ਰੋਜ਼ ਮੰਗਤਿਆਂ ਕੋਲ ਹੀ ਮੰਗਦੇ ਹੋ। ਇਹ ਰੋਜ਼ ਜਿਹੜੇ ਦੁਨੀਆ ਦੇ ਲੋਕ ਨੇ ਮੰਗਤੇ ਹੀ ਨੇ। ਦੁਨੀਆ 'ਚ ਦਾਤਾ ਹੈ ਤਾਂ ਕੇਵਲ ਇੱਕੋ ਹੀ ਹੈ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਜਗਤ ਭਿਖਾਰੀ ਫਿਰਤ ਹੈ। ਜਗਤ ਤੇ ਭਿਖਾਰੀ ਹੈ, ਅਸੀਂ ਭਿਖਾਰੀਆਂ ਕੋਲੋਂ ਹੀ ਮੰਗ ਰਹੇ ਰੋਜ਼। ਭਿਖਾਰੀ ਭਿਖਾਰੀਆਂ ਕੋਲੋਂ ਹੀ ਮੰਗ ਰਿਹਾ। ਜੇ ਤੂੰ ਮੰਗਣਾ ਹੈ ਮਨਾ, ਤੂੰ ਉਹਦੇ ਕੋਲੋਂ ਮੰਗ ਜਿਹਦੇ ਘਰ ਵਿੱਚ ਸਭ ਕੁਝ ਹੈ, ਜਿਹਦੇ ਘਰ 'ਚ ਕੋਈ ਕਮੀ ਨਹੀਂ ਹੈ। ਦੋਏ ਭਾਈ ਬਿਗੁੱਚੀ ਹੈ ਗੱਲ ਪਈ ਸਜਮ ਕੀ ਫਾਸ, ਜਿਹਾ ਬੀਜੈ ਸੋ ਲੁਣਾ। ਹੁਣ ਦੇਖੋ ਆਉਣ ਵਾਲੇ ਸਮੇਂ ਲਈ ਹੈ। ਕਹਿੰਦੇ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਢੇਗਾ। ਮੈਂ ਬਹੁਤ ਵਾਰੀ ਇੱਕ ਉਦਾਹਰਨ ਦਿੰਦਾ। ਸਾਡਾ ਆਪਣਾ ਪੰਜਾਬ ਦੀ ਧਰਤੀ ਨਾਲ ਗਹਿਰਾ ਸੰਬੰਧ ਹੋਣ ਕਰਕੇ ਹਰ ਇੱਕ ਬੰਦੇ ਦਾ ਖੇਤੀ ਨਾਲ ਕੋਈ ਨਾ ਕੋਈ ਰਿਸ਼ਤਾ ਰਿਹਾ ਹੈ। ਭਾਵੇਂ ਉਹ ਮਜ਼ਦੂਰੀ ਕਰਨ ਜਾਂਦਾ ਹੋਵੇ ਖੇਤਾਂ 'ਚ, ਭਾਵੇਂ ਖੇਤ ਦਾ ਮਾਲਕ ਹੋਵੇ, ਪਰ ਖੇਤੀ ਨਾਲ ਤੇ ਸੰਬੰਧ ਹੈ ਨਾ। ਉਹ ਸਾਨੂੰ ਪਿਆਰਾ ਜਿਹਾ ਇੱਕ ਮਿਲਿਆ ਹੋਇਆ ਗੁਣ, ਉਹ ਅਸੀਂ ਇੱਥੇ ਵੀ ਆਪਣਾ ਝਾਂਸਾ ਪੂਰਾ ਕਰਨੇ ਹੈ। ਘਰਾਂ ਦੇ ਪਿਛਲੇ ਪਾਸੇ ਭਾਵੇਂ ਛੋਟੀ ਜਿਹੀ ਕਿਆਰੀ ਬਣਾ ਕੇ ਲਾਈਏ, ਅਸੀਂ ਇੱਥੇ ਵੀ ਲਾਉਂਦੇ ਹਾਂ। ਪਰ ਤੁਸੀਂ ਇੱਥੇ ਦੇਖਿਆ ਵੀ ਕੋਈ ਬੰਦਾ ਬੀਜ ਤੇ ਬੀਜੇ ਕਿੱਕਰਾਂ ਦੇ ਤੇ ਆਸ ਰੱਖੇ ਵੀ ਇਹਨੂੰ ਬਜੌੜ ਦੀਆਂ ਦਾਖਾਂ ਲੱਗਣਗੀਆਂ। ਬਜੌੜ ਦੀਆਂ ਦਾਖਾਂ ਬੜੇ ਮਸ਼ਹੂਰ ਸਨ, ਭਈ ਇਹਨੂੰ ਅੰਗੂਰ ਲੱਗਣਗੇ। ਕੋਈ ਐਸਾ ਹੋ ਸਕਦਾ ਮਨੁੱਖ? ਹਾਂ, ਕੁਛ ਦਿਨ ਲੋਕਾਂ ਨੂੰ ਭੁਲੇਖਾ ਦਿੱਤਾ ਜਾ ਸਕਦਾ, ਕਿਉਂਕਿ ਜਿੰਨਾ ਚਿਰ ਬੀਜ ਬੋਇਆ ਹੋਇਆ ਹੈ, ਬੀਜ ਬੀਜਿਆ, ਅਸੀਂ ਉੱਪਰੋਂ ਕਵਰ ਕਰ ਦਿੰਦੇ, ਉਹਨੂੰ ਮਿੱਟੀ ਪਾ ਦਿੰਦੇ ਵੀ ਇਹਨੂੰ ਚੁਗ ਨਾ ਜਾਏ ਕੋਈ ਪਸ਼ੂ ਪੰਛੀ, ਕੋਈ ਪੰਛੀ ਨੂੰ ਚੁਗ ਨਾ ਜਾਏ, ਲੈ ਨਾ ਜਾਏ ਬੀਜ ਨੂੰ, ਅਤੇ ਅਸੀਂ ਬੀਜ ਬੀਜ ਕੇ ਉੱਤੇ ਮਿੱਟੀ ਪਾ ਦਿੰਦੇ ਹਾਂ। ਹੁਣ ਜਿੰਨਾ ਚਿਰ ਤਾਂ ਮਿੱਟੀ ਦੇ ਥੱਲੇ ਹੈ, ਕੋਈ ਪੁੱਛੇ ਵੀ ਕੀ ਬੀਜਿਆ, ਅਸੀਂ ਕਹਿੰਦੇ ਵੀ ਅਸੀਂ ਤਾਂ ਬਜੌੜ ਦੀਆਂ ਦਾਖਾਂ ਬੀਜੀਆਂ। ਉਹਨਾਂ ਚਿਰ ਤਾਂ ਕਹਿ ਸਕਦੇ ਆਪਾਂ, ਪਰ ਜਦੋਂ ਬੀਜ ਧਰਤੀ ਨੂੰ ਪਾੜ ਕੇ ਬਾਹਰ ਨਿਕਲ ਆਇਆ ਤੇ ਉਦੋਂ ਕੋਈ ਕਹਿ ਸਕਦਾ ਵੀ ਮੈਂ ਬਜੌੜ ਦੀਆਂ ਦਾਖਾਂ ਬੀਜੀਆਂ? ਉਦੋਂ ਤਾਂ ਦੱਸ ਰਹੀ ਹੈ ਵੀ ਕਿੱਕਰ ਬੀਜੇ ਸੀ, ਆ ਕਿੱਕਰ ਖੜੀ, ਕੰਡੇ ਬੀਜੇ ਸੀ, ਕੰਡੇ ਖੜੇ ਨੇ ਤੇਰੇ ਸਾਹਮਣੇ। ਇਸੇ ਤਰ੍ਹਾਂ ਆਪਾਂ ਕਰਨੇ ਆ। ਆਪਾਂ ਕੰਮ ਤਾਂ ਬੁਰੇ ਕਰ ਰਹੇ ਹਾਂ, ਪਰ ਥੋੜ੍ਹੇ ਦਿਨ ਪਰਦਾ ਪਾ ਦਿੰਦੇ ਲੋਕਾਂ ਤੋਂ, ਬਈ ਨਹੀਂ ਨਹੀਂ ਮੈਂ ਤਾਂ ਬਹੁਤ ਚੰਗੇ ਕੰਮ ਕਰਨਾ। ਧੋਖੇ ਧੜੀਆਂ, ਬੇਈਮਾਨੇ, ਕਿੰਨਾ ਕੁਛ ਕਰਨੇ ਅਸੀਂ ਸਵੇਰ ਤੋਂ ਸ਼ਾਮ ਤੱਕ, ਕੂੜ ਬੋਲਦੇ। ਕਰ ਤਾਂ ਬੇਈਮਾਨੇ ਰਹੇ ਹੈ ਤੇ ਅਜੇ ਛੁਪੇ ਹੋਏ ਨੇ ਤੇ ਲੋਕਾਂ ਨੂੰ ਕਹਿ ਰਹੇ ਮੈਂ ਬਜੌੜ ਦੀਆਂ ਦਾਖਾਂ ਬੀਜੀਆਂ, ਮੈਂ ਤਾਂ ਚੰਗੇ ਕੰਮ ਬੀਜੇ ਨੇ। ਕੱਲ੍ਹ ਉਹਨਾਂ ਨੇ ਧਰਤੀ ਨੂੰ ਪਾੜ ਕੇ ਬਾਹਰ ਨਿਕਲ ਆਉਣਾ ਤੇ ਫਿਰ ਉਦੋਂ ਤੇਰੇ ਸਾਹਮਣੇ ਤੇਰੀ ਕੀਤੇ ਹੋਏ ਕਰਮ ਪ੍ਰਗਟ ਹੋਣਗੇ। ਉਦੋਂ ਪਛਤਾਏਂਗਾ ਵੀ ਮੈਂ ਗਲਤੀ ਕਿਉਂ ਕੀਤੀ। ਹੁਣ ਇਹ ਕੀਤਾ ਹੋਇਆ ਕਰਮ ਤੈਨੂੰ ਭੋਗਣਾ ਜ਼ਰੂਰ ਪੈਣਾ। ਦੋ ਤਿੰਨ ਗੱਲਾਂ ਮੈਂ ਇੱਥੇ ਸਾਂਝੀਆਂ ਕਰਕੇ ਫਿਰ ਅੱਗੇ ਤੁਰਾਂਗਾ। ਇੱਕ ਗੱਲ ਇਹ, ਤੁਸੀਂ ਬੀਜ ਬੀਜਦੇ ਹੋ ਤੇ ਉਹ ਧਰਤੀ ਨੂੰ ਪੁੱਛੋ ਵੀ ਇਹ ਧਰਤੀ ਮੈਂ ਤੇਰੇ ਕੋਲ ਪੂਜਾ ਪਾਠ ਕਰਵਾਉਣਾ, ਚੰਗੇ ਚੰਗੇ ਬੰਦੇ ਲੈ ਕੇ ਆਉਣਾ, ਮੈਂ ਚੰਗਾ ਚੰਗਾ ਤੈਨੂੰ ਖੁਰਾਕ ਇੱਥੇ ਖਾਦ ਪਾਵਾਂਗਾ, ਚੰਗਾ ਚੰਗਾ ਪਾਣੀ ਦਿਆਂਗਾ, ਤੂੰ ਦੱਸ ਮੈਂ ਤੇਰੇ ਲਈ ਕੀ ਕਰਾਂ। ਪਰ ਤੂੰ ਇੱਕ ਕੰਮ ਕਰ, ਜਿਹੜਾ ਮੈਂ ਬੀਜ ਬੀਜਿਆ ਉਹ ਪ੍ਰਗਟ ਨਾ ਹੋਣ ਦੇਈ, ਤੂੰ ਮੇਰੀ ਮਰਜ਼ੀ ਦਾ ਪ੍ਰਗਟ ਕਰ ਦੇ। ਕੀ ਧਰਤੀ ਐਸਾ ਕਰ ਸਕਦੀ ਹੈ?
ਤੁਸੀਂ ਕਹੋ ਮੈਂ ਤੇਰੇ ਤੇ ਕਿੰਨਾ ਪੈਸਾ ਲਾਇਆ, ਮੈਂ ਤੈਨੂੰ ਖਰੀਦਿਆ, ਹੁਣ ਤੂੰ ਕਾਗਜ਼ਾਂ 'ਚ ਮੇਰੇ ਨਾਂ ਤੇ ਬੋਲਦੀ ਹੈ। ਇਹ ਧਰਤੀ ਤੂੰ ਕਾਗਜ਼ਾਂ ਵਿੱਚ ਮੇਰੇ ਨਾਂ ਤੇ ਬੋਲਦੀ ਹੈ, ਤੂੰ ਮੇਰੀ ਧਰਤੀ ਹੈ। ਮੈਂ ਤੇਰੀ ਖਾਤਰ ਪੂਜਾ ਪਾਠ ਵੀ ਕਰਵਾਵਾਂਗਾ, ਪੁੰਨ ਦਾਨ ਵੀ ਕਰਾਂਗਾ, ਤੇਰੇ ਕੋਲ ਮੈਂ ਬੈਠ ਕੇ ਚੰਗੀ ਚੰਗੀ ਖਾਦ ਵੀ ਪਾਵਾਂਗਾ। ਇੱਥੇ ਪਾਣੀ ਦੀ ਬਜਾਏ ਮੈਂ ਸਰੋਵਰਾਂ ਦਾ ਜਲ ਪਾ ਦਿਆਂਗਾ, ਪਰ ਤੂੰ ਬੀਜ ਬਦਲਾ ਦੇ। ਕੀ ਕਦੇ ਬਦਲ ਸਕਦਾ? ਨਹੀਂ ਬਦਲਣਾ ਨਾ। ਤੇ ਫਿਰ ਇਹ ਮਨਾ, ਜਿਹੜੇ ਕੰਮ ਤੂੰ ਅੱਜ ਕਰਦਾ ਹੈ ਨਾ, ਉਹ ਤੇਰਾ ਕੱਲ੍ਹ ਫਿਊਚਰ ਬਣਨਾ ਹੈ। ਦੁਨੀਆ ਭਰ 'ਚੋਂ ਜਿੱਥੇ ਮਰਜ਼ੀ ਭਟਕਦਾ ਫਿਰੀ ਜਾਈਂ, ਤੇਰਾ ਕੱਲ੍ਹ ਕਦੇ ਸਵਾਰਿਆ ਨਹੀਂ ਜਾਣਾ ਜੇ ਤੂੰ ਆਪਣਾ ਅੱਜ ਨਾ ਸਵਾਰਿਆ। ਬੀਜ ਵੱਢਣ ਲੱਗਿਆਂ ਦੁਖੀ ਨਾ ਹੋ, ਬੀਜ ਬੀਜਣ ਲੱਗਿਆਂ ਦੇਖ ਵੀ ਮੈਂ ਕੀ ਬੀਜ ਰਿਹਾ। ਜਿਹਾ ਬੀਜੈ ਸੋ ਲੁਣਾ, ਜਿਹੋ ਜਿਹਾ ਬੀਜਦਾ ਉਹੋ ਜਿਹਾ ਕੱਲ੍ਹ ਤੇਰੇ ਸਾਹਮਣੇ ਪ੍ਰਗਟ ਹੋ ਜਾਣਾ। ਮੱਥੇ ਜੋ ਲਿਖਿਆਸ, ਇਹ ਰੱਬ ਨੇ ਨਿਯਮ ਸਾਡੇ ਨਾਲ ਹੀ ਲਿਖ ਦਿੱਤਾ, ਮੱਥੇ ਤੇ ਲਿਖ ਦਿੱਤਾ ਵੀ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਹੀ ਜੰਮਣਾ ਸਜਣਾ। ਇਹ ਰੱਬੀ ਨਿਯਮ ਹੈ, ਮਨੁੱਖ ਦਾ ਬਣਾਇਆ ਨਿਯਮ ਨਹੀਂ ਹੈ, ਨਹੀਂ ਤਾਂ ਅਸੀਂ ਬਦਲਾ ਵੀ ਦਿੰਦੇ। ਰੈਣ ਵਿਹਾਣੀ, ਰੈਣ ਮਤਲਬ ਰਾਤ, ਇੱਕ ਰਾਤ ਵਾਂਗੂ ਸਮਝ ਲਓ ਜ਼ਿੰਦਗੀ ਸਾਡੀ ਇੱਕ ਰਾਤ ਵਰਗੀ ਹੈ। ਰੈਣ ਵਿਹਾਣੀ, ਰਾਤ ਬੀਤ ਗਈ, ਹੋਇਆ ਕਿ ਪਛਤਾਣੀ, ਬਾਅਦ ਵਿੱਚ ਪਛਤਾਉਂਦਾ। ਮੈਂ ਸਮਾਂ ਇਹਦੇ ਤੇ ਜ਼ਿਆਦਾ ਨਹੀਂ ਲਾਉਣਾ ਚਾਹੁੰਦਾ ਅਸਲ ਵਿੱਚ, ਪਰ ਬਹੁਤ ਵਾਰੀ ਗੁਰਬਾਣੀ ਵਿੱਚ ਜ਼ਿੰਦਗੀ ਨੂੰ ਰਾਤ ਕਿਹਾ। ਕਿਉਂ? ਕਿਉਂਕਿ ਰਾਤ ਵਿੱਚ ਦੋ ਗੱਲਾਂ ਹੁੰਦੀਆਂ ਨੇ, ਬਹੁਤ ਧਿਆਨ ਨਾਲ ਸੁਣਿਓ। ਨੰਬਰ 1, ਰਾਤ ਨੂੰ ਹਨੇਰਾ ਹੁੰਦਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਅਗਿਆਨਤਾ ਹੈ, ਅਗਿਆਨਤਾ ਦਾ ਹਨੇਰਾ ਹੈ, ਸਮਝ ਲਓ ਉਹਦੀ ਜ਼ਿੰਦਗੀ ਰਾਤ ਵਰਗੀ ਹੈ। ਦੂਜੀ ਗੱਲ, ਰਾਤ ਨੂੰ ਬੰਦੇ ਨੂੰ ਸੁਪਨਾ ਆਉਂਦਾ ਹੈ। ਸੁਪਨੇ ਵਿੱਚ ਉਹ ਸੋਚਦਾ ਵੀ ਮੈਂ ਤਾਂ ਕਿੱਡਾ ਵੱਡਾ ਘਰ ਬਣਾ ਲਿਆ, ਮੇਰਾ ਪਰਿਵਾਰ ਹੈ, ਮੇਰੇ ਬੱਚੇ ਨੇ, ਦੁੱਖ ਵੀ ਸੁੱਖ ਵੀ। ਦੇਖੋ ਤੁਸੀਂ ਕਈ ਵਾਰੀ ਸੁਪਨਾ ਇੰਨਾ ਡਰਾਉਣਾ ਆਵੇ ਤੇ ਬੰਦੇ ਨੂੰ ਸਾਹ ਚੜਿਆ ਹੁੰਦਾ ਹੈ, ਸਾਹ ਚੜਿਆ ਹੁੰਦਾ ਬੰਦੇ ਨੂੰ। ਕਈ ਵਾਰੀ ਸੁਪਨਾ ਐਡਾ ਡਰਾਉਣਾ ਹੁੰਦਾ ਹੈ, ਉਹਦੀਆਂ ਅੱਖਾਂ 'ਚੋਂ ਪਾਣੀ ਆਇਆ ਹੁੰਦਾ, ਜਦੋਂ ਜਾਗਦਾ ਤਾਂ ਉਹਦੀਆਂ ਅੱਖਾਂ 'ਚ ਅੱਥਰੂ ਹੁੰਦੇ ਨੇ। ਸੁਪਨੇ ਵਿੱਚ ਅਸੀਂ ਦੁੱਖ ਸੁੱਖ ਮਹਿਸੂਸ ਕਰ ਰਹੇ, ਪਰ ਜਦੋਂ ਸੁਪਨਾ ਖੁੱਲ੍ਹ ਗਿਆ ਤੇ ਫਿਰ ਕਹਿੰਦਾ ਮੈਂ ਤਾਂ ਸੁਪਨੇ 'ਚ ਹੀ ਇੰਨਾ ਡਰ ਗਿਆ ਸੀ, ਉਹ ਤਾਂ ਸੁਪਨਾ ਸੀ ਕਮਲਿਆ। ਆਪਣੇ ਆਪ ਨੂੰ ਸਮਝਾਉਂਦਾ ਬੰਦਾ। ਆਹੀ ਕਹਾਣੀ ਸਾਡੀ ਜ਼ਿੰਦਗੀ ਦੀ ਹੈ। ਇੱਕ ਤਾਂ ਜਿਹੜੇ ਜਾਗਦੇ ਨੇ ਉਹਨਾਂ ਨੂੰ ਉੱਦਾਂ ਕੁਛ ਨਹੀਂ ਦਿਸਦਾ, ਕਿਉਂਕਿ ਉਹ ਅਗਿਆਨਤਾ ਹੈ। ਅਗਿਆਨਤਾ, ਉਹਨਾਂ ਨੂੰ ਗਿਆਨ ਹੀ ਕੋਈ ਨਹੀਂ, ਹਨੇਰਾ ਹੈ। ਜਿਹੜੇ ਜਾਗਦੇ ਨੇ ਉਹਨਾਂ ਲਈ ਹਨੇਰਾ ਹੈ, ਜਿਹੜੇ ਸੌਂ ਗਏ ਉਹਨਾਂ ਨੂੰ ਸੁਪਨਾ ਆ ਗਿਆ। ਹੁਣ ਜਿਵੇਂ ਸੁਪਨੇ 'ਚੋਂ ਬੰਦਾ ਜਾਗਿਆ ਤੇ ਦੇਖਦਾ ਵੀ ਮੈਂ ਪਿਆ ਤਾਂ ਬੈੱਡ 'ਤੇ ਸੀ ਤੇ ਮੈਂ ਕਿੱਧਰ ਕਿੱਧਰ ਘੁੰਮਦਾ ਰਿਹਾ। ਇਸੇ ਤਰ੍ਹਾਂ ਜਦੋਂ ਜ਼ਿੰਦਗੀ ਦਾ ਆਖਰੀ ਵਕਤ ਹੁੰਦਾ ਨਾ, ਹਸਪਤਾਲ 'ਚ ਪਿਆ ਹੁੰਦਾ ਮੇਰੇ ਵਰਗਾ, ਉਦੋਂ ਪਛਤਾਉਂਦਾ ਮਨੁ ਕਿੱਥੇ ਕਿੱਥੇ ਘੁੰਮਦਾ ਰਿਹਾ, ਉਦੋਂ ਤੈਨੂੰ ਗੁਰਦੁਆਰਾ ਕਿੱਡੀ ਦੂਰ ਲੱਗਦਾ ਸੀ, ਉਦੋਂ ਤੂੰ ਨਹੀਂ ਗਿਆ, ਹੁਣ ਤੈਨੂੰ ਲੈ ਕੇ ਕਿਸੇ ਨੇ ਨਹੀਂ ਜਾਣਾ। ਫਿਰ ਬੰਦਾ ਬਹੁਤ ਪਛਤਾਉਂਦਾ ਹੈ। ਰੈਣ ਵਿਹਾਣੀ, ਜ਼ਿੰਦਗੀ ਰੂਪ ਰਾਤ ਲੰਘ ਗਈ, ਪਛਤਾਣੀ, ਬਾਅਦ ਵਿੱਚ ਪਛਤਾਉਂਦਾ ਹੈ। ਉੱਠ ਚਲੀ ਗਈ ਨਿਰਾਸ਼, ਜਿੰਦ ਜਿਹੜੀ ਸੀ ਇਸ ਦੁਨੀਆ ਤੋਂ ਨਿਰਾਸ਼ ਹੀ ਚਲੇ ਗਈ ਵੀ ਜੋ ਕੁਛ ਮੈਂ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ। ਕਰਨ ਕੀ ਆਇਆ ਸੀ ਤੇ ਕਰਦਾ ਕੀ ਰਿਹਾ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਕੋਈ ਖਲਾਸ। ਸਾਧੂ ਦਾ ਅਰਥ ਇੱਥੇ ਗੁਰੂ ਹੈ। ਜਿਨ੍ਹਾਂ ਨੂੰ ਮੇਰਾ ਸਤਿਗੁਰੂ ਮਿਲ ਗਿਆ, ਗੁਰੂ ਨੇ ਕੀ ਕੀਤਾ? ਗੁਰੂ ਨੇ ਉਹਨਾਂ ਦੇ ਬੰਧਨ ਤੋੜ ਦਿੱਤੇ, ਮਾਇਆ ਦਾ, ਵਿਕਾਰਾਂ ਦਾ, ਸਭ ਕੁਝ ਬੰਧਨ ਤੋੜ ਦਿੱਤੇ। ਗੁਰਬਾਣੀ ਲੜ ਜੋੜ ਕੇ ਉਹਨਾਂ ਨੂੰ ਜਗਾ ਦਿੱਤਾ।
ਦੇਖੋ ਇੱਕ ਸ਼ਬਦ ਪੜ੍ਹਿਓ ਜੇ, ਬੜਾ ਪਿਆਰਾ ਹੈ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਜਾਗਦੇ ਕੌਣ ਨੇ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਜਿਹੜੇ ਵਾਹਿਗੁਰੂ ਜੀ ਦੇ ਗੁਣਾਂ ਨਾਲ ਜੁੜ ਗਏ ਉਹ ਜਾਗਦੇ ਨੇ, ਜ਼ਿੰਦਗੀ ਦਾ ਮਕਸਦ ਸਮਝਦੇ ਨੇ, ਜੀਵਨ ਦੀ ਗੱਲ ਸਮਝਦੇ ਨੇ। ਉਹਨਾਂ ਨੂੰ ਪਤਾ ਹੈ ਵੀ ਮੈਂ ਬਾਪ ਹੈ ਤਾਂ ਮੈਂ ਕਿਹੋ ਜਿਹਾ ਬਾਪ ਬਣਾ, ਮੈਂ ਮਾਂ ਹੈ ਤਾਂ ਮੈਂ ਕਿਹੋ ਜਿਹੀ ਮਾਂ ਬਣਾ, ਜੇ ਮੈਂ ਪੁੱਤ ਹੈ, ਜੇ ਮੈਂ ਧੀ ਹੈ ਤਾਂ ਮੈਂ ਕਿਹੋ ਜਿਹੀ ਬਾਪ ਪੁੱਤ ਤੇ ਧੀ ਬਣਾ। ਜਿਉਂਦਿਆਂ ਜੀ ਮੇਰੇ ਮਾਪਿਆਂ ਦੀ ਅੱਖਾਂ ਵਿੱਚ ਪਛਤਾਵੇ ਦੇ ਅੱਥਰੂ ਨਾ ਆਉਣ ਵੀ ਤੈਨੂੰ ਕਾਹਨੂੰ ਜੰਮਿਆ ਸੀ। ਇਹ ਗੱਲਾਂ ਗੁਰੂ ਕੋਲ ਆ ਕੇ ਪਤਾ ਲੱਗਣੀਆਂ ਨੇ। ਇਹੋ ਜਿਹਾ ਪੁੱਤ ਬਣ, ਇਹੋ ਜਿਹੀ ਧੀ ਬਣ, ਇਹੋ ਜਿਹਾ ਦਾਦਾ ਬਣ, ਇਹੋ ਜਿਹੀ ਦਾਦੀ ਬਣ, ਇਹੋ ਜਿਹੀ ਸੱਸ ਬਣ, ਇਹੋ ਜਿਹੀ ਨੂੰਹ ਬਣ, ਇਹੋ ਜਿਹੀ ਭਰਜਾਈ ਬਣ, ਇਹੋ ਜਿਹੀ ਨਨਾਣ ਬਣ। ਗੁਰਮਤਿ ਵਿੱਚ ਸਭ ਕੁਝ ਪਿਆ, ਪਰ ਅਸੀਂ ਕਦੇ ਫੋਲਦੇ ਹੀ ਨਹੀਂ। ਗੁਰਮਤਿ ਵਿੱਚ ਪੂਰੀ ਜੀਵਨ ਜੁਗਤ ਹੈ। ਮਾਇਆ ਹੋਵੇ ਕਿਵੇਂ ਦੀ ਹੋਵੇ, ਘਰ ਹੋਵੇ ਕਿਵੇਂ ਦਾ ਹੋਵੇ, ਕਾਰੋਬਾਰ ਹੋਵੇ ਕਿਵੇਂ ਦਾ ਹੋਵੇ। ਖੈਰ, ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਗੁਰੂ ਨੇ ਉਹਨਾਂ ਨੂੰ ਜੀਵਨ ਜੁਗਤ ਸਿਖਾਈ ਤੇ ਉਹ ਬੰਧਨਾਂ ਤੋਂ ਮੁਕਤ ਹੋ ਗਏ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਕੋਈ ਖਲਾਸ, ਕਰ ਕਿਰਪਾ ਪ੍ਰਭ ਆਪਣੀ। ਵਾਹਿਗੁਰੂ ਜੀ, ਮੇਰੇ ਇਕੱਲੇ ਕੋਲ ਤਾਂ ਕੁਛ ਨਹੀਂ ਹੋਣਾ। ਇੰਨੇ ਮਹੀਨੇ ਮੈਂ ਪਿੱਛੇ ਬਤਾਈ ਬੈਠਾ ਹੋਇਆ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪੇ ਦੀ ਦਹਿਲੀਜ਼ ਤੇ ਆ ਗਏ। ਕੀ ਕੀਤਾ? ਮੇਰੇ ਕੋਲ ਕੁਛ ਵੀ ਨਹੀਂ। ਹੁਣ ਤੁਸੀਂ ਕਿਰਪਾ ਕਰੋ, ਕਰ ਕਿਰਪਾ ਪ੍ਰਭ ਆਪਣੀ। ਤੇਰੇ ਦਰਸ਼ਨ ਖੋਏ ਪਿਆਸ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਇੱਕ ਪਲ ਮੈਂ ਇੱਥੇ ਵੀ ਰੋਕਣ ਲੱਗਾ। ਕਈ ਥਾਵਾਂ ਤੇ ਗੁਰੂ ਜੀ ਨੇ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਧਰਮ ਨਾਲ ਸੰਬੰਧਿਤ ਨਹੀਂ, ਆਮ ਜ਼ਿੰਦਗੀ ਨਾਲ ਸੰਬੰਧਿਤ ਨੇ, ਪਰ ਗੱਲ ਧਰਮ ਦੀ ਸਮਝਾਉਂਦੀਆਂ ਨੇ। ਹੁਣ ਦੇਖੋ ਆ ਉਦਾਹਰਨ ਕਿੱਡੀ ਪਿਆਰੀ ਹੈ। ਇਹ ਥੋੜ੍ਹਾ ਵੀ ਪਿਆਸ ਹਿੰਦੂ ਨੂੰ ਲੱਗਦੀ ਹੈ, ਮੁਸਲਮਾਨ ਨੂੰ ਲੱਗਦੀ ਹੈ, ਜੈਨੀ ਨੂੰ ਲੱਗਦੀ ਹੈ, ਬੋਧੀ ਨੂੰ ਲੱਗਦੀ ਹੈ, ਸਿੱਖ ਨੂੰ ਲੱਗਦੀ। ਪਿਆਸ ਕੋਈ ਧਰਮ ਦੀ ਗੱਲ ਥੋੜ੍ਹਾ ਹੈ। ਹਰ ਬੰਦਾ ਜਿਹੜਾ ਜੀਵਤ ਹੈ ਉਹਨੂੰ ਪਿਆਸ ਦਾ ਅਹਿਸਾਸ ਹੈ, ਪਤਾ ਹੈ ਪਿਆਸ ਦਾ। ਕੈਸੀ ਉਦਾਹਰਨ ਦਿੱਤੀ। ਹੁਣ ਦੂਜੀ ਗੱਲ ਜਿਹੜੀ ਬਹੁਤ ਪਕੜ ਵਿੱਚ ਰੱਖਣ ਵਾਲੀ ਹੈ, ਉਹ ਇਹ ਹੈ ਵੀ ਜਦੋਂ ਕੋਈ ਘਰ ਆਇਆ ਤੇ ਉਹਨੇ ਘਰਦਿਆਂ ਦੀ ਵੀ ਇੰਤਜ਼ਾਰੀ ਨਹੀਂ ਕੀਤੀ ਵੀ ਮੈਨੂੰ ਕੁਛ ਖਵਾਉਣਗੇ ਪਿਆਉਣਗੇ। ਉਹਨੂੰ ਪਿਆਸ ਸੀ, ਉਹ ਜਾਂਦੇ ਆ ਸਾਰ ਪਹਿਲਾਂ ਕਹਿੰਦਾ ਪਾਣੀ ਪਿਲਾਇਓ। ਹੁਣ ਘਰ ਵਾਲੇ ਬੈਠੇ ਨੇ ਕੋਲੋਂ, ਕਹਿੰਦੇ ਬਈ ਕੋਈ ਨਾ ਪਿਲਾ ਦਿੰਦੇ ਆ, ਤੁਸੀਂ ਦੱਸੋ ਪਹਿਲਾਂ ਵੀ ਕਿਵੇਂ ਆਏ ਹੋ, ਠੀਕ ਠਾਕ ਆ ਗਏ ਨਾ, ਘਰ ਪਰਿਵਾਰ ਠੀਕ ਹੈ? ਉਹ ਕਹਿੰਦੇ ਬਾਅਦ 'ਚ ਗੱਲ ਕਰ ਲਾਂਗੇ, ਮੈਂ ਇੱਥੇ ਹੀ ਤੁਹਾਡੇ ਕੋਲ, ਪਹਿਲਾਂ ਪਾਣੀ ਤਾਂ ਪਿਲਾ ਦਿਓ। ਉਹ ਕਹਿੰਦੇ ਪਿਲਾ ਦਿੰਦੇ ਆ, ਸਾਡੇ ਨੇੜੇ ਇੱਥੇ ਮੌਲ ਹੈ ਅਤੇ ਅੱਜ ਕੱਲ੍ਹ ਉੱਥੇ ਸੇਲ ਲੱਗੀ ਹੋਈ ਹੈ ਸੂਟਾਂ ਦੀ, ਚੱਲੀਏ? ਉਹ ਕਹਿੰਦਾ ਕਮਾਲ ਹੈ, ਮੈਂ ਕੀ ਕਹਿ ਰਿਹਾ, ਤੁਸੀਂ ਕੀ ਕਹੀ ਜਾਂਦੇ ਹੋ, ਮੈਨੂੰ ਪਿਆਸ ਲੱਗੀ ਹੈ, ਪਰ ਪਾਣੀ ਪਿਲਾ ਦਿਓ। ਉਹ ਕਹਿੰਦੀ ਕੋਈ ਗੱਲ ਨਹੀਂ, ਪਾਣੀ ਪਿਲਾ ਦਿੰਦੇ। ਤੁਸੀਂ ਦੱਸੋ ਕਾਰੋਬਾਰ ਕਿਵੇਂ ਚੱਲਦਾ? ਹੁਣ ਤੁਸੀਂ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਓ, ਜਿੰਨੀਆਂ ਸੋਹਣੀਆਂ ਤੋਂ ਸੋਹਣੀਆਂ ਦਲੀਲਾਂ ਦੇਈ ਜਾਓ ਵੀ ਨਾਲ ਸਾਡੇ ਬਹੁਤ ਵਧੀਆ ਫਿਲਮ ਲੱਗੀ ਹੈ, ਚੱਲੀਏ ਥੀਏਟਰ ਵਿੱਚ, ਮੇਰੇ ਕੋਲ ਟਿਕਟ ਵੀ ਹੈ, ਹਜ਼ਾਰਾਂ ਉਪਰਾਲੇ ਕਰ ਲਓ, ਕੀ ਤੁਸੀਂ ਉਹਨੂੰ ਪਾਣੀ ਪਿਲਾ ਦਿਓਗੇ? ਕਿਸੇ ਵੀ ਤਰੀਕੇ ਜਿੱਡੀ ਮਰਜ਼ੀ ਵਧੀਆ ਸਟੋਰੀ ਸੁਣਾ ਦਿਓ, ਉਹਨੂੰ ਭੁੱਲ ਜਾਏਗਾ ਪਾਣੀ, ਉਹ ਵਾਪਸ ਉੱਥੇ ਹੀ ਆ ਜਾਏਗਾ। ਨਹੀਂ, ਗੱਲ ਬਾਅਦ 'ਚ ਕਰਾਂਗੇ, ਪਹਿਲੇ ਪਾਣੀ ਪਿਲਾ ਦਿਓ, ਗੱਲ ਬਾਅਦ 'ਚ ਕਰਾਂਗੇ, ਪਹਿਲੇ ਪਾਣੀ ਪਿਲਾ ਦਿਓ। ਹੁਣ ਇਹੋ ਜਿਹੀ ਜਿਵੇਂ ਬੰਦੇ ਨੂੰ ਪਿਆਸ ਲੱਗਦੀ ਹੈ, ਇਵੇਂ ਮੈਨੂੰ ਰੱਬ ਦੇ ਨਾਮ ਦੇ ਮਿਲਣ ਦੀ ਤਾਂਘ ਪੈਦਾ ਹੋ ਗਈ। ਹੁਣ ਜਿਹਨੂੰ ਪਾਣੀ ਦੀ ਪਿਆਸ ਨਹੀਂ ਹੈ ਤੇ ਉਹ ਮੰਗਿਆ ਵੀ ਨਹੀਂ, ਪਰ ਤੁਸੀਂ ਲਿਜਾ ਕੇ ਰੱਖ ਦਿੱਤਾ ਵੀ ਪਾਣੀ ਪੀਓ, ਪਹਿਲਾਂ ਆਇਓ, ਉਹ ਟੇਬਲ 'ਤੇ ਪਾਣੀ ਪਿਆਓ, ਦੇਖਦਾ ਵੀ ਨਹੀਂ।
ਕਿਉਂ? ਕਿਉਂਕਿ ਉਹਨੂੰ ਪਿਆਸ ਨਹੀਂ ਹੈ। ਪਾਣੀ ਕੋਲ ਪਿਆ ਪਰ ਹੁਣ ਪੀਂਦਾ ਵੀ ਨਹੀਂ। ਕਿਉਂ ਨਹੀਂ ਪੀਂਦਾ? ਕਿਉਂਕਿ ਪਿਆਸ ਨਹੀਂ ਹੈ। ਇਸੇ ਤਰ੍ਹਾਂ ਅਸੀਂ ਤਾਂ ਗੁਰਦੁਆਰਾ ਸਾਹਿਬ ਕੋਲ ਹੈ, ਅਸੀਂ ਰੱਬ ਸਾਡੇ ਕੋਲ ਹੈ, ਅਸੀਂ ਉਹਨੂੰ ਮਿਲਣ ਦੀ ਚਾਹਤ ਕਿਉਂ ਨਹੀਂ ਪੈਦਾ ਕਰਦੇ? ਸਾਡੇ ਅੰਦਰ ਪਿਆਸ ਹੀ ਕੋਈ ਨਹੀਂ। ਪਾਣੀ ਤਾਂ ਸਾਡੇ ਸਾਹਮਣੇ ਪਿਆ, ਪਿਆਸ ਹੀ ਕੋਈ ਨਹੀਂ, ਫਿਰ ਪੀਣਾ ਕਾਹਦੇ ਲਈ ਹੈ? ਰੱਬ ਦੇ ਮਿਲਣ ਦੀ ਚਾਹਤ ਹੀ ਨਹੀਂ ਸਾਡੇ ਅੰਦਰ। ਸਤਿਗੁਰੂ ਕਿਰਪਾ ਕਰਦੇ ਨੇ, ਤੂੰ ਮੇਰੇ ਅੰਦਰ ਪਿਆਸ ਪੈਦਾ ਕਰ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਤੇਰੇ ਕੋਲੋਂ ਕਿਰਪਾ ਤਾਂ ਮੰਗਦਾ ਕਿਉਂਕਿ ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ ਤੇ ਮੇਰੀ ਅਰਦਾਸ ਹੈ, ਮੇਰਾ ਕੋਈ ਹੁਕਮ ਨਹੀਂ ਹੈ। ਮੇਰੀ ਤਾਂ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਮੈਨੂੰ ਪ੍ਰਾਪਤ ਹੋਵੋ, ਮੈਨੂੰ ਮਿਲੋ ਵਾਹਿਗੁਰੂ ਜੀ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਹੁਣ ਹਜ਼ੂਰ ਆਖਦੇ ਨੇ, ਆਸ਼ਾੜ ਸੋਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਚਰਨ ਦਾ ਅਰਥ ਹੁੰਦਾ ਹੈ ਉਪਦੇਸ਼। ਉਹਨਾਂ ਲਈ ਹਾੜ ਦਾ ਮਹੀਨਾ ਸੁਹਾਵਣਾ ਹੋ ਜਾਣਾ, ਸੁੱਖਾਂ ਭਰਿਆ ਹੋ ਜਾਣਾ, ਜਿਨ੍ਹਾਂ ਦੇ ਅੰਦਰ ਰੱਬੀ ਗੁਣਾਂ ਦਾ ਵਾਸਾ ਹੋ ਗਿਆ। ਦੇਖੋ ਪਹਿਲੀ ਪੰਕਤੀ ਕੀ ਸੀ ਤੇ ਆਖਰੀ ਪੰਕਤੀ ਕੀ ਹੈ? ਪਹਿਲੀ ਪੰਕਤੀ ਸੀ ਆਸ਼ਾੜ ਤਪੰਦਾ ਤਿਸ ਲੱਗੈ। ਹਾੜ ਦਾ ਮਹੀਨਾ ਉਹਨਾਂ ਲਈ ਤਪਸ਼ ਭਰਿਆ। ਕਿਹਨਾਂ ਲਈ? ਹਰ ਨਾਹਨ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਰੱਬੀ ਯਾਦ ਨਹੀਂ ਹੈ, ਉਹਨਾਂ ਲਈ ਉਹ ਕਲਪੇ ਹੋਏ ਲੋਕ ਨੇ। ਹੁਣ ਆਖਰ ਵਿੱਚ ਕੀ ਹੈ? ਆਸ਼ਾੜ ਸੋਹੰਦਾ, ਜਿਹੜਾ ਤਪੰਦਾ ਸੀ ਉਹ ਮੁੜ ਕੇ ਸੋਹੰਦਾ ਬਣ ਗਿਆ। ਕਿਵੇਂ ਬਣ ਗਿਆ? ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਵਿੱਚ ਰੱਬੀ ਗੁਣਾਂ ਦਾ ਵਾਸਾ ਹੋ ਗਿਆ, ਉਹਨਾਂ ਲਈ ਹਾੜ ਦਾ ਮਹੀਨਾ ਸੁੱਖਾਂ ਭਰਿਆ, ਸੁਹਾਵਣਾ, ਚੰਗਾ, ਸਫਲ ਹੋਣ ਵਾਲਾ ਹੋਵੇਗਾ। ਗੁਰੂ ਕਿਰਪਾ ਕਰੇ ਅਸੀਂ ਰੱਬੀ ਯਾਦ ਨਾਲ ਜੁੜ ਕੇ ਆਉਣ ਵਾਲਾ ਮਹੀਨਾ ਗੁਰੂ ਜੀ ਦੀ ਰਜ਼ਾ ਵਿੱਚ, ਰੱਬੀ ਰਜ਼ਾ ਵਿੱਚ ਗੁਜ਼ਾਰ ਸਕੀਏ। ਮਹੀਨੇ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਨ ਲੱਗੇ। ਦੂਜੀ ਵਿਚਾਰ ਜਿਹੜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦੀ ਲੜੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਤਨਾ ਵਕਤ ਬਾਕੀ ਬਚਿਆ। ਮੈਂ ਹਰ ਵਾਰੀ ਕੋਸ਼ਿਸ਼ ਕਰਦਾ ਭਈ ਕੋਈ ਨਾ ਕੋਈ ਇਤਿਹਾਸ ਦਾ ਨੁਕਤਾ ਸਾਡੇ ਅੰਦਰ ਵਸ ਜਾਏ, ਸਾਨੂੰ ਇੱਕ ਤਸਵੀਰ ਬਣ ਕੇ ਅੰਦਰ ਸਾਡੇ ਟਿਕ ਜਾਏ। ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲੀ 1581 ਵਿੱਚ, ਉਹ ਗੁਰੂ ਬਣ ਗਏ। 1581 ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲ ਗਈ। 1606 ਦੇ ਵਿੱਚ ਉਹਨਾਂ ਨੇ ਸ਼ਹੀਦ ਹੋ ਜਾਣਾ ਹੈ। 1606 ਦੇ ਵਿੱਚੋਂ 1581 ਘਟਾ ਦਈਏ ਤੇ 25 ਸਾਲ ਬਣਦੇ ਨੇ। ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਗੱਦੀ ਦੀ ਸੇਵਾ ਕਿੰਨਾ ਚਿਰ ਨਿਭਾਈ? 25 ਸਾਲ। ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਗੱਦੀ ਦੀ ਸੇਵਾ ਕਿੰਨਾ ਚਿਰ ਨਿਭਾਈ? 25 ਸਾਲ। ਭੁੱਲਣਾ ਨਹੀਂ ਚਾਹੀਦਾ। ਹੁਣ ਸਮਾਂ ਤਾਂ ਸਿਰਫ 25 ਸਾਲ ਦਾ ਹੈ, ਪਰ ਕੰਮ ਦੇਖੋ ਕਿੱਡੇ ਵੱਡੇ ਕੀਤੇ, ਕਿੱਡੇ ਕਿੱਡੇ ਵੱਡੇ ਕੰਮ ਕੀਤੇ। ਪਹਿਲੀ ਗੱਲ, ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਤੋਖ ਸਰ ਉਹ ਪੱਕਾ ਕਰਵਾਇਆ। ਦੂਜਾ, ਜਿਹੜਾ ਅੰਮ੍ਰਿਤਸਰ ਸਰੋਵਰ ਹੈ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ, ਉਹ ਪੱਕਾ ਕਰਵਾਇਆ। ਹੁਣ ਤੀਜੀ ਗੱਲ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪਤਾ ਸੀ ਕੌਮੀ ਨਿਸ਼ਾਨੇ ਦਾ, ਭਈ ਮੈਂ ਆਪਣੀ ਕੌਮ ਦੇ ਵਾਸਤੇ ਇੱਕ ਕੇਂਦਰੀ ਅਸਥਾਨ ਬਣਾਉਣਾ ਹੈ। ਇੱਥੇ ਰੁਕਣ ਲੱਗਾ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ ਵਾਪਸ ਆ ਕੇ।
ਜਿਹੜੀਆਂ ਕੌਮਾਂ ਨੇ ਬਹੁਤ ਲੰਮਾ ਸਮਾਂ ਜਿਉਣਾ ਹੁੰਦਾ ਹੈ, ਉਹਨਾਂ ਦੇ ਗੁਰੂ, ਉਹਨਾਂ ਦੇ ਮੁਰਸ਼ਿਦ, ਉਹਨਾਂ ਦੇ ਪੀਰ ਆਪਣੀ ਕੌਮ ਦੀ ਝੋਲੀ ਵਿੱਚ 3 ਚੀਜ਼ਾਂ ਲਾਜ਼ਮੀ ਪਾਉਂਦੇ ਨੇ। ਜਾਂ ਇਉਂ ਕਹਿ ਲਓ ਵੀ ਜਿਸ ਕੌਮ ਦੇ ਕੋਲ ਇਹ 3 ਚੀਜ਼ਾਂ ਨੇ, ਉਹਨੂੰ ਦੁਨੀਆ ਵਿੱਚ ਤਬਾਹ ਕਰਨ ਵਾਲੇ ਤਾਂ ਤਬਾਹ ਹੋ ਸਕਦੇ ਨੇ, ਪਰ ਉਹ ਕਦੇ ਤਬਾਹ ਨਹੀਂ ਹੋਏਗੀ ਕੌਮ ਜਿਹਦੇ ਕੋਲ 3 ਚੀਜ਼ਾਂ ਨੇ। ਕਿਹੜੀਆਂ? ਅਹਿਲੇ ਕਲਾਮ, ਉਹਨਾਂ ਦੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਜਿਸ ਕੌਮ ਕੋਲ ਉਹਦੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਸਾਂਭਿਆ ਹੋਇਆ ਹੈ, ਉਹ ਕੌਮ ਕਦੇ ਖਤਮ ਨਹੀਂ ਹੋਵੇਗੀ। ਅਹਿਲੇ ਕਲਾਮ। ਦੂਜਾ ਅਹਿਲੇ ਮੁਕਾਮ। ਮੁਕਾਮ ਦਾ ਅਰਥ ਹੁੰਦਾ ਥਾਂ। ਉਸ ਕੌਮ ਦਾ ਇੱਕ ਕੇਂਦਰੀ ਸਥਾਨ ਹੋਵੇ ਜਿਹਦੇ ਨਾਂ ਤੇ ਸਾਰੀ ਕੌਮ ਇਕੱਠੀ ਹੋ ਸਕਦੀ ਹੋਵੇ। ਆਪਣੇ ਆਪਣੇ ਨਿੱਜੀ ਛੋਟੇ ਮੋਟੇ ਝਗੜੇ ਫਸਾਦ ਹੁੰਦੇ ਹੀ ਰਹਿੰਦੇ ਨੇ ਸਾਰੀਆਂ ਕੌਮਾਂ 'ਚ, ਉਹ ਇੱਕ ਵੱਖਰਾ ਪੱਖ ਹੈ, ਪਰ ਇੱਕ ਕੇਂਦਰੀ ਸਥਾਨ ਹੋਵੇ ਜਿਹਦੇ ਨਾਂ ਤੇ ਸਾਰੀ ਕੌਮ ਇਕੱਠੀ ਹੋ ਸਕਦੀ ਹੋਵੇ, ਉਹਨੂੰ ਅਹਿਲੇ ਮੁਕਾਮ ਕਹਿੰਦੇ ਨੇ। ਇੱਕ ਤੀਜਾ, ਸਾਰੀ ਕੌਮ ਲਈ ਜਿਹੜਾ ਇਕੱਠਿਆਂ ਰੱਖ ਸਕਦਾ ਹੋਵੇ, ਉਹਨੂੰ ਕਹਿੰਦੇ ਨੇ ਅਹਿਲੇ ਨਿਜ਼ਾਮ। ਨਿਜ਼ਾਮ ਦਾ ਅਰਥ ਹੁੰਦਾ ਪ੍ਰਬੰਧ। ਉਹਦੇ ਕੋਲ ਇੱਕ ਇਹੋ ਜਿਹਾ ਪ੍ਰਬੰਧ ਹੋਵੇ ਕੌਮੀ ਤੌਰ 'ਤੇ ਜਿਹੜਾ ਸਮੁੱਚੀ ਕੌਮ ਨੂੰ ਇਕੱਠਿਆਂ ਰੱਖ ਸਕਦਾ ਹੋਵੇ। ਮੈਂ ਤਿੰਨੇ ਫਿਰ ਦੁਹਰਾ ਦਿੰਦਾ, ਅਹਿਲੇ ਕਲਾਮ, ਅਹਿਲੇ ਮੁਕਾਮ, ਅਹਿਲੇ ਨਿਜ਼ਾਮ। ਅਹਿਲੇ ਕਲਾਮ ਗੁਰੂ ਦੇ ਬੋਲ, ਅਹਿਲੇ ਮੁਕਾਮ ਕੇਂਦਰੀ ਸਥਾਨ, ਅਹਿਲੇ ਨਿਜ਼ਾਮ ਕੇਂਦਰੀ ਪ੍ਰਬੰਧ। ਹੁਣ ਆਪਾਂ ਹਰ ਵਾਰੀ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ। ਇਹਦਾ ਮਤਲਬ ਕੀ ਹੈ? ਵੀ ਅਸੀਂ ਇੱਕ ਪ੍ਰਬੰਧ ਥੱਲੇ ਚੱਲਣਾ ਚਾਹੁੰਦੇ ਹਾਂ। ਕਿਸੇ ਡੇਰੇ ਦਾ ਪ੍ਰਬੰਧ ਆਪਣਾ ਹੋ ਸਕਦਾ ਨਿੱਜੀ, ਕਿਸੇ ਜਥੇਬੰਦੀ ਦਾ ਪ੍ਰਬੰਧ ਆਪਣਾ ਹੋ ਸਕਦਾ ਨਿੱਜੀ, ਪਰ ਜਦੋਂ ਗੱਲ ਅਕਾਲ ਤਖਤ ਦੀ ਆਏਗੀ ਉਦੋਂ ਇੱਕ ਪ੍ਰਬੰਧ ਨਾਲ ਜੁੜ ਜਾਣਗੇ ਸਾਰੇ। ਜਦੋਂ ਗੱਲ ਇੱਕ ਕੇਂਦਰੀ ਸਥਾਨ ਦੀ ਆਏਗੀ ਉਦੋਂ ਇੱਕ ਦਰਬਾਰ ਸਾਹਿਬ ਨਾਲ ਜੁੜ ਜਾਵਾਂਗੇ। ਜਦੋਂ ਇੱਕ ਗੱਲ ਕਲਾਮ ਦੀ ਆਏਗੀ ਉਦੋਂ ਸਾਰੇ ਆਪਾਂ ਗੁਰਬਾਣੀ ਨੂੰ ਮੱਥਾ ਟੇਕਨੇ ਆ। ਕੋਈ ਸਿੱਖ ਗੁਰਬਾਣੀ ਤੋਂ ਬਾਗੀ ਨਹੀਂ, ਕੋਈ ਸਿੱਖ ਦਰਬਾਰ ਸਾਹਿਬ ਤੋਂ ਬਾਗੀ ਨਹੀਂ, ਕੋਈ ਸਿੱਖ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਬਾਗੀ ਨਹੀਂ। ਉਹਦਾ ਆਪਣਾ ਨਿੱਜੀ ਹੋ ਸਕਦਾ, ਪਰ ਜਦੋਂ ਅਕਾਲ ਤਖਤ ਢਾਇਆ ਗਿਆ ਉਦੋਂ ਹਰ ਹਿਰਦਾ ਤੜਫਿਆ ਸੀ। ਹਰ ਹਿਰਦੇ ਨੂੰ ਇਉਂ ਲੱਗਿਆ ਸੀ ਵੀ ਮੇਰੇ ਦਿਲ ਵਿੱਚ ਛੇਕ ਹੋਇਆ। ਹੁਣ ਗੁਰੂ ਅਰਜਨ ਸਾਹਿਬ ਜੀ ਨੇ ਇਹ ਪ੍ਰਬੰਧ ਕੀਤਾ ਸਾਰਾ। ਉਹਨਾਂ ਨੇ ਇੱਕ ਅਹਿਲੇ ਮੁਕਾਮ, ਇੱਕ ਇਹੋ ਜਿਹਾ ਕੇਂਦਰੀ ਸਥਾਨ ਬਣਾਉਣਾ ਹੈ ਜਿਸ ਕੇਂਦਰੀ ਸਥਾਨ ਤੇ ਕੌਮ ਇਕੱਠੀ ਹੋ ਕੇ ਬੈਠ ਸਕੇ। ਉਹ ਬਣਾਇਆ ਦਰਬਾਰ ਸਾਹਿਬ। ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਦੀ ਸ਼ੁਰੂਆਤ ਕਰਵਾ ਦਿੱਤੀ। ਅੱਜ ਮੇਰੇ ਕੋਲ ਵਕਤ ਨਹੀਂ, ਨਾ ਮੈਂ ਉੱਧਰਲੇ ਪਾਸੇ ਜ਼ਿਆਦਾ ਲਾਉਣਾ ਚਾਹੁੰਦਾ, ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਕਦੇ ਵਕਤ ਮਿਲਿਆ, ਕਰੀਬ 1 ਮਹੀਨਾ ਲੱਗ ਜਾਏਗਾ, ਕੱਲੇ ਦਰਬਾਰ ਸਾਹਿਬ ਦੀ ਆਪਾਂ ਵਿਆਖਿਆ ਕਰਾਂਗੇ। ਕੱਲੇ ਦਰਬਾਰ ਸਾਹਿਬ ਦੀ, ਉੱਥੇ ਕੀ ਕੀ ਕੁਝ ਹੈ ਤੇ ਉਹ ਕਿਉਂ ਹੈ, ਉੱਥੇ ਕੀ ਕੀ ਕੁਝ ਹੈ ਤੇ ਕਿਉਂ ਹੈ। ਅੱਜ ਨਹੀਂ ਮੈਂ ਉਸ ਪਾਸੇ ਗੱਲ ਕਰਾਂਗਾ, ਮੈਂ ਸਿਰਫ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਦਿੰਦਾ, ਇਹ ਆਪਾਂ ਨੂੰ ਪਕੜ ਵਿੱਚ ਆ ਜਾਏ। ਜਿਹੜੀ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਹੈ ਨਾ, ਉਹਦਾ ਜਿਹੜਾ ਇਸ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ ਥਾਂ ਹੈ ਉਹ 66 ਫੁੱਟ ਹੈ, 66 ਫੀਟ। ਇਹਦੇ ਵਿਚਕਾਰ ਜਿਹੜਾ ਦਰਬਾਰ ਸਾਹਿਬ ਹੈ ਉਹ 40 ਫੁੱਟ ਹੈ। ਇੱਧਰ 13 ਫੁੱਟ ਪਰਿਕਰਮਾ ਜਿਹੜੀ ਅੰਦਰ ਆਪਾਂ ਦਰਬਾਰ ਸਾਹਿਬ ਦੇ ਉੱਥੇ ਜਾ ਕੇ ਕਰ ਰਹੇ, 13 ਫੁੱਟ ਇੱਧਰ ਹੈ ਅਤੇ ਚਾਰੇ ਪਾਸੇ 13 ਫੁੱਟ ਹੈ। ਇੱਧਰਲੇ ਪਾਸੇ 13 ਫੁੱਟ, ਇੱਧਰਲੇ ਪਾਸੇ 13 ਫੁੱਟ, ਕਿੰਨਾ ਹੋ ਗਿਆ? 26 ਫੁੱਟ।
ਜਿਹੜਾ ਵਿਚਕਾਰ ਦਰਬਾਰ ਸਾਹਿਬ ਜਿੱਥੇ ਪ੍ਰਕਾਸ਼ ਹੁੰਦਾ ਹੈ, ਜਿੱਥੇ ਅੰਦਰ ਸੰਗਤ ਬੈਠਦੀ ਹੈ, ਕੀਰਤਨੀਏ ਬੈਠਦੇ ਨੇ, ਉਹ 40 ਫੁੱਟ ਹੈ। ਜਿਹੜਾ ਥੱਲੇ ਨੂੰ ਦਰਬਾਰ ਸਾਹਿਬ ਦੀ ਨੀਂਹ ਹੈ, ਉਹ 20 ਫੁੱਟ ਹੈ। ਕਦੇ ਵਕਤ ਮਿਲੇ ਤੁਹਾਡੇ ਨਾਲ ਫਿਰ ਸਾਂਝ ਪਾਵਾਂਗਾ। ਇੱਕ ਇੱਕ ਗੱਲ ਉੱਥੋਂ ਦੀ ਸਮਝਣੀ ਚਾਹੀਦੀ ਹੈ ਸਾਨੂੰ। ਬਹੁਤ ਸਾਡਾ ਕੀਮਤੀ ਖਜ਼ਾਨਾ ਉੱਥੇ ਹੈ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਸ਼ੁਰੂਆਤ ਕਰਵਾ ਦਿੱਤੀ। ਉਸ ਤੋਂ ਬਾਅਦ ਵਿੱਚ ਸਤਿਗੁਰੂ ਜੀ ਨੇ ਹੁਣ ਥੋੜ੍ਹਾ ਜਿਹਾ ਸਮਾਂ ਪ੍ਰਚਾਰ ਲਈ ਲਾਇਆ। ਮਾਝੇ ਦੇ ਇਲਾਕੇ ਵਿੱਚ ਗੁਰੂ ਜੀ ਪ੍ਰਚਾਰ ਕਰਨ ਵਾਸਤੇ ਖੁਦ ਗਏ। ਗੁਰੂ ਅਰਜਨ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਨਿਕਲਦਿਆਂ ਸਾਰ, ਤੁਹਾਡੇ ਚੋਂ ਕਿਸੇ ਨੇ ਦਰਸ਼ਨ ਕੀਤੇ ਹੁਣ, ਮੇਨ ਰੋਡ ਦੇ ਉੱਤੇ ਹੀ ਹੈ ਗੁਰੂ ਕਾ ਜੰਡਿਆਲਾ। ਉੱਥੇ ਹਜ਼ੂਰ ਰੁਕੇ। ਕੁਝ ਸਮਾਂ ਖਡੂਰ ਸਾਹਿਬ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਨਾਲ ਸੰਬੰਧਿਤ ਅਸਥਾਨ ਹੈ, ਉੱਥੇ ਰੁਕੇ। ਕੁਝ ਸਮਾਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਵਸਾਇਆ ਸੀ। ਬੜੀਆਂ ਸਾਂਝਾਂ ਨੇ ਗੋਇੰਦਵਾਲ ਸਾਹਿਬ ਨਾਲ। ਅਤੇ ਕੁਝ ਸਮਾਂ ਇੱਥੇ ਰੁਕੇ। ਥੋੜ੍ਹਾ ਥੋੜ੍ਹਾ ਸਮਾਂ ਸਾਰਿਆਂ ਨੂੰ ਮਿਲ ਕੇ ਰੁਕਦੇ ਗਏ ਅਤੇ ਸਾਰਿਆਂ ਨੂੰ ਗੁਰਮਤਿ ਦੀ ਗੱਲਾਂ ਸਮਝਾਉਂਦੇ ਗਏ। ਇਸ ਤੋਂ ਅੱਗੇ ਸਤਿਗੁਰੂ ਜੀ ਇੱਕ ਨਗਰ ਵਿੱਚ ਗਏ ਜਿਸ ਪਿੰਡ ਦਾ ਨਾਮ ਸਰਹਾਲੀ ਹੈ। ਇਸ ਸਰਹਾਲੀ ਵਿਖੇ ਜਦੋਂ ਗੁਰੂ ਜੀ ਗਏ, ਇਹ ਸਾਰਾ ਇਲਾਕਾ ਜਿਹੜਾ ਨਾ ਸਖੀ ਸਰਵਰੀਏ ਸੌਖਾ ਜਿਹਾ ਕਹਿਦੇ ਹਾਂ ਵੀ ਮੁਸਲਮਾਨਾਂ ਦੀਆਂ ਕਬਰਾਂ ਨੂੰ ਪੂਜਣ ਵਾਲੇ ਸਨ ਬਹੁਤੇ। ਹੁਣ ਜਦੋਂ ਗੁਰੂ ਜੀ ਇੱਥੇ ਗਏ ਤਾਂ ਇੱਥੇ ਇੱਕ ਮਾਈ ਹੈ। ਮਾਈ ਨੇ ਗੁਰੂ ਜੀ ਨੂੰ ਆਪਣੇ ਘਰ ਸੱਦਾ ਦਿੱਤਾ। ਥੋੜ੍ਹੇ ਜਿਹੇ ਸਿੱਖ ਨਾਲ ਨੇ। ਹੁਣ ਮਾਈ ਨੇ ਸੱਦਾ ਦਿੱਤਾ ਅਤੇ ਮਾਈ ਕੋਲ ਏਡਾ ਤਾਂ ਪ੍ਰਬੰਧ ਹੈ ਨਹੀਂ ਸੀ ਵੀ ਪ੍ਰਸ਼ਾਦੇ ਪਾਣੀ ਦਾ ਇੰਨਾ ਕੁਛ ਕਰ ਲੈਂਦੀ। ਜਦੋਂ ਗੁਰੂ ਜੀ ਆਏ, ਉਹਨੇ ਜਿੰਨੇ ਕੁ ਪ੍ਰਸ਼ਾਦੇ ਬਣਾਏ ਸੀ, ਸੋਚਿਆ ਹੁਣ ਇੰਨੇ ਸਿੱਖਾਂ 'ਚ ਕਿਵੇਂ ਵਰਤਣ। ਉਹਨੇ ਥੋੜ੍ਹਾ ਜਿਹਾ ਘਿਓ ਲਿਆ, ਉਹ ਪ੍ਰਸ਼ਾਦੇ ਦੇ ਵਿੱਚ ਗੁੜ ਕੁੱਟ ਕੇ ਨਾ ਉਹਦੀ ਇੱਕ, ਸ਼ਾਇਦ ਮੇਰੀ ਉਮਰ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੋਏਗਾ, ਚੂਰੀ ਬਣਾਉਂਦੇ ਸਨ। ਉਹਨੂੰ ਕਈ ਇਲਾਕੇ ਵਿੱਚ ਚੋਲਾ ਵੀ ਕਹਿੰਦੇ ਨੇ। ਹੁਣ ਉਹ ਮਾਈ ਨੇ ਰੋਟੀਆਂ ਤੋੜ ਕੇ ਵਿੱਚ ਗੁੜ ਪਾ ਕੇ, ਥੋੜ੍ਹਾ ਜਿਹਾ ਘਿਓ ਪਾ ਕੇ, ਚੋਲਾ ਬਣਾ ਕੇ, ਉਹ ਚੂਰੀ ਬਣਾ ਕੇ ਸਾਰਿਆਂ ਨੂੰ ਵਰਤਾ ਦਿੱਤੀ। ਸਾਰਿਆਂ ਨੇ ਛਕੀ ਅਤੇ ਬਹੁਤ ਆਨੰਦ ਮਾਣਿਆ। ਉਹ ਮਾਤਾ ਬੜੀ ਸ਼ਰਮਿੰਦੀ ਜਿਹੀ ਹੈ ਵੀ ਗੁਰੂ ਜੀ ਤੁਹਾਡੇ ਘਰ ਕਿੱਡੇ ਵਧੀਆ ਲੰਗਰ ਚੱਲਦੇ ਨੇ, ਜਿਹੜੇ ਸਿੱਖਾਂ ਦੇ ਘਰ ਤੁਸੀਂ ਜਾਂਦੇ ਹੋ ਉਹ ਕਿੱਡੇ ਵਧੀਆ ਵਧੀਆ ਪਦਾਰਥ ਛਕਾਉਂਦੇ ਨੇ। ਗੁਰੂ ਜੀ ਨੇ ਮਾਤਾ ਦਾ ਚਿਹਰਾ ਪੜ੍ਹਿਆ ਵੀ ਇਹ ਉਦਾਸ ਹੈ, ਮੈਂ ਉਨੀ ਸੇਵਾ ਨਹੀਂ ਕਰ ਸਕੀ ਜਿੰਨੀ ਮੈਨੂੰ ਕਰਨੀ ਚਾਹੀਦੀ ਸੀ। ਸਤਿਗੁਰਾਂ ਨੇ ਉਸ ਮਾਤਾ ਨੂੰ ਕੋਲ ਬਿਠਾ ਲਿਆ। ਕੋਲ ਬਿਠਾ ਕੇ ਹਜ਼ੂਰ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ। ਜਿਸ ਸ਼ਬਦ ਦੇ ਉਚਾਰਿਆ, ਮੈਂ ਉਹਦੀ ਆਖਰੀ ਪੰਕਤੀਆਂ ਹੀ ਕਹਿਣ ਲੱਗਾ ਬਸ। ਸੀਤਲ ਸ਼ਾਂਤ ਮਹਾ ਸੁਖ ਪਾਇਆ, ਸੰਤ ਸੰਗ ਰਹਿਓ ਓਲਾ, ਹਰ ਤਨ ਸੰਚਨ ਹਰ ਨਾਮ ਭੋਜਨ, ਇਹ ਨਾਨਕ ਕੀਨੋ ਚੋਲਾ। ਚੋਲਾ ਮਤਲਬ ਉਹ ਪ੍ਰਸ਼ਾਦਾ ਇਹੋ ਜਿਹਾ ਚੂਰੀ ਬਣਾ ਕੇ ਛਕਿਆ। ਜਿਹੜੇ ਮਾਂ ਦੀ ਚਿਹਰੇ ਦੀ ਉਦਾਸੀ ਸੀ ਉਹ ਖੁਸ਼ੀਆਂ 'ਚ ਬਦਲ ਗਈ। ਸਤਿਗੁਰੂ ਮੈਂ ਤੇ ਸਾਖੀ ਉਹ ਸੁਣੀ ਸੀ ਵੀ ਕਦੇ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਆ ਗਏ ਸਨ। ਮੈਂ ਤੇ ਸਾਖੀ ਉਹ ਸੁਣੀ ਸੀ, ਪਰ ਗੁਰੂ ਅਰਜਨ ਪਾਤਸ਼ਾਹ ਜੀ ਅੱਜ ਤੁਸੀਂ ਪ੍ਰਤੱਖ ਕਰ ਦਿੱਤਾ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ,
ਸ਼ਾਇਦ ਉਹ ਪ੍ਰਬੰਧਕਾਂ ਨੂੰ ਵੀ ਚੰਗੀ ਨਾ ਲੱਗੇ, ਸਾਨੂੰ ਵੀ ਸ਼ਾਇਦ ਬਹੁਤੀ ਚੰਗੀ ਨਾ ਲੱਗੇ। ਮੈਂ ਪਹਿਲੋਂ ਬੇਨਤੀ ਕਰਦੀ ਹਾਂ, ਅੱਜ ਦੇਖੋ ਆਪਾਂ ਲੰਗਰ ਵਿੱਚ ਕਿੰਨੇ ਪਦਾਰਥ ਬਣਾ ਦਿੰਦੇ ਹਾਂ। ਗੁਰਦੁਆਰਿਆਂ ਦੀਆਂ ਵੀ ਮਜਬੂਰੀਆਂ ਨੇ, ਪ੍ਰਬੰਧ ਦੀਆਂ ਵੀ ਮਜਬੂਰੀਆਂ ਨੇ, ਪਰ ਮੈਂ ਮਹਿਸੂਸ ਕਰਦਾ ਸ਼ਾਇਦ ਅੱਜ ਭਾਈ ਲਾਲੋ ਤਰਸਦਾ ਹੀ ਹੋਵੇ ਵੀ ਸਤਿਗੁਰੂ ਮੇਰੇ ਕੋਲ ਨਾ ਤਾਂ ਇੰਨੇ ਪੈਸੇ ਨੇ, ਨਾ ਮੈਂ ਪਾਠ ਕਰਵਾ ਸਕਣਾ, ਨਾ ਮੈਂ ਲੰਗਰ ਕਰਵਾ ਸਕਣਾ। ਹੋਣਾ ਇਹ ਚਾਹੀਦਾ ਹੈ ਵੀ ਕੋਈ ਭਾਈ ਲਾਲੋ ਵਰਗਾ ਵੀ ਆਵੇ ਨਾ, ਜਿਹੜਾ ਕਵੇ ਭਈ ਮੈਂ ਸਹਿਜ ਪਾਠ ਕਰਵਾਉਣਾ ਹੈ, ਤੇ ਉਹਦਾ ਪ੍ਰਬੰਧ ਕਰੇ, ਉਹਦਾ ਪ੍ਰਬੰਧਕ ਕਰਨ ਵੀ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪਾਠੀ ਦਿਆਂਗੇ, ਅਸੀਂ ਆਪੇ ਉਹਨਾਂ ਨਾਲ ਸਮਝਾਂਗੇ ਉਹਨਾਂ ਦੀ ਮਿਹਨਤ ਦੀ ਗੱਲ, ਪਰ ਤੁਸੀਂ ਪਰਿਵਾਰ ਸਮੇਤ ਬਾਣੀ ਸੁਣਿਓ, ਸਹਿਜ ਪਾਠ ਸੁਣਿਓ ਤੇ ਸੱਚ ਕਰਕੇ ਜਾਣਿਓ, ਅਸੀਂ ਉਹਦਾ ਪ੍ਰਬੰਧ ਕਰਾਂਗੇ। ਮੈਨੂੰ ਨਹੀਂ ਲੱਗਦਾ ਸਾਰੀ ਦੁਨੀਆ 'ਚ ਅੱਜ ਭਾਈ ਲਾਲੋ ਤੇ ਉਹ ਸਹਿਕਦਾ ਹੋਵੇ ਤੇ ਗੁਰੂ ਨਾਨਕ ਨੂੰ ਗਲਵੱਕੜੀਆਂ ਪਾਉਣੀਆਂ ਚਾਹੁੰਦਾ ਹੋਵੇ, ਪਰ ਸਾਡੀ ਅੱਜ ਇਸ ਮਾਇਆਧਾਰੀ ਬਿਰਤੀ ਨੇ ਭਾਈ ਲਾਲੋ ਨੂੰ ਗੁਰੂ ਨਾਨਕ ਦੇ ਘਰ ਤੋਂ ਦੂਰ ਰੱਖਿਆ ਹੋਇਆ ਹੈ। ਅੱਜ ਬਹੁਤ ਵੱਡੀ ਲੋੜ ਹੈ ਇਹਨਾਂ ਸਾਖੀਆਂ ਵਿੱਚੋਂ ਆਪਾਂ ਸਿੱਖੀਏ। ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੇਰਾ ਬਿਸਤਰਾ ਕਿਹੋ ਜਿਹਾ ਹੈ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੇਰਾ ਘਰ ਕਿਹੋ ਜਿਹਾ ਹੈ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੂੰ ਆਟਾ ਕਿੱਥੋਂ ਲੈ ਕੇ ਆਈ ਹੈ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੂੰ ਮਿੱਠਾ ਕਿੱਥੋਂ ਲੈ ਕੇ ਆਈ ਹੈ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੂੰ ਕਿੰਨੇ ਪਾਠ ਕਰਕੇ ਇਹ ਤੂੰ ਪ੍ਰਸ਼ਾਦਾ ਤਿਆਰ ਕਰਨ ਲੱਗੀ ਹੈ। ਗੁਰੂ ਨੇ ਇੱਕੋ ਹੀ ਗੱਲ ਦੇਖੀ, ਮਾਂ ਤੂੰ ਐਡੇ ਪਿਆਰ ਨਾਲ ਤਿਆਰ ਕੀਤਾ, ਮੈਂ ਤੇਰੇ ਘਰ ਬੈਠ ਕੇ ਖਾਵਾਂਗਾ। ਕਿੱਡਾ ਚੰਗਾ ਹੋਵੇ ਜੇ ਅੱਜ ਕੋਈ ਭਾਈ ਲਾਲੋ ਆਵਾਜ਼ ਮਾਰੇ ਗੁਰੂ ਨਾਨਕ ਨੂੰ ਤੇ ਆਪਾਂ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਈਏ ਤੇ ਉਹਦੇ ਘਰ ਕੀਰਤਨ ਕਥਾ ਗੁਰਬਾਣੀ ਦਾ ਪਾਠ ਕਰਕੇ ਆਈਏ ਤੇ ਉਹ ਗੁਰੂ ਚਰਨਾਂ ਵਿੱਚ। ਹੁਣ ਦੇਖੋ ਕਿੰਨਾ ਪੈਸਾ ਅਸੀਂ ਬਾਕੀ ਖਰਚਦੇ ਹਾਂ, ਕਿੰਨਾ ਪੈਸਾ। ਮੈਂ ਦੇਖਿਆ ਵੀ ਜਦੋਂ ਗਾਇਕ ਆਉਂਦੇ ਨੇ ਨਾ, ਦੇਖਿਆ ਤਾਂ ਮਤਲਬ ਮੈਂ ਗਿਆ ਕਦੇ ਨਹੀਂ ਕਿਤੇ, ਤੁਸੀਂ ਇਹ ਗੱਲ ਦਾ ਮੁੱਦਾ ਬਣਾ ਦਿਓ। ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਪਰ ਮੈਂ ਇਹ ਸੁਣਿਆ ਕੋਈ ਗਾਇਕ ਆਉਂਦਾ ਹੈ ਨਾ, ਅਸੀਂ ਝੱਟ ਟਿਕਟਾਂ ਬੁੱਕ ਕਰਦੇ ਵੀ ਅਗਲੀ ਸੀਟ ਮੈਨੂੰ ਮਿਲੇ। ਹਾਲਾਂਕਿ ਉਹਨੇ ਮੇਰੀ ਧੀ ਦੇ ਕਿਹੋ ਜਿਹੇ ਬੁੱਲ ਨੇ, ਮੇਰੀ ਧੀ ਦੀਆਂ ਕਿਹੋ ਜਿਹੀਆਂ ਅੱਖਾਂ ਨੇ, ਮੇਰੀ ਧੀ ਦਾ ਕਿਹੋ ਜਿਹਾ ਲੱਕ ਹੈ, ਉਹਨੇ ਮੇਰੇ ਸਾਹਮਣੇ ਬੈਠ ਕੇ ਕਹਿਣਾ ਤੇ ਮੈਂ ਉਹਨੂੰ ਪੈਸੇ ਦੇਣੇ ਨੇ। ਪਰ ਜਦੋਂ ਕਿਤੇ ਕੋਈ ਗੱਲ ਆਉਂਦੀ ਹੈ ਧਾਰਮਿਕ ਦੁਨੀਆ ਦੀ, ਫਿਰ ਅਸੀਂ 10 ਗੁਰਦੁਆਰਿਆਂ ਨੂੰ ਪੁੱਛਦੇ ਵੀ ਤੁਹਾਡੇ ਪਾਠ ਦਾ ਕੀ ਮੁੱਲ ਹੈ, ਤੁਹਾਡੇ ਕੋਲ ਕੀ ਹੈ, ਤੁਹਾਡੇ ਕੋਲ ਕੀ ਹੈ। ਮੈਂ ਕਦੇ ਕਿਸੇ ਨੂੰ ਨਹੀਂ ਦੇਖਿਆ। ਖੈਰ ਗੱਲ ਆਪਾਂ ਲੰਮੀ ਕਰ ਜਾਂਗੇ। ਇਹਨਾਂ ਸਾਖੀਆਂ ਤੋਂ ਸਮਝੀ। ਅੱਜ ਮੈਂ ਉਹਨਾਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਦਾ, ਮੇਰੇ ਸਮੇਤ ਅਗਰ ਕੋਈ ਪਿਆਸੀ ਰੂਹ ਹੈ ਨਾ, ਤੇ ਕੋਸ਼ਿਸ਼ ਕਰੀਏ ਛੱਡ ਕੇ ਪੈਸਿਆਂ ਪੂਸਿਆਂ ਦੇ ਝਮੇਲੇ ਨੂੰ, ਜੇ ਉਹਦੇ ਘਰ ਕੀਰਤਨ ਕਰੀਏ ਤੇ ਕਥਾ ਕਰੀਏ, ਪਤਾ ਨਹੀਂ ਉਹ ਗੁਰੂ ਸਾਹਿਬ ਕੀ ਬਰਕਤਾਂ ਪਾ ਦੇਣਾ। ਅੱਜ ਬਹੁਤ ਵੱਡੀ ਲੋੜ ਹੈ ਗੁਰੂ ਨਾਨਕ ਦਾ ਸਿੱਖ ਭਾਈ ਲਾਲੋ ਤਰਸੇ ਨਾ। ਮੈਂ ਸਮੁੱਚੀ ਕੌਮ ਨੂੰ ਸੁਨੇਹਾ ਦੇਣਾ ਚਾਹੁੰਦਾ, ਜਿਹੜਾ ਹੋਵੇ ਕਿਸੇ ਕਾਰਨ ਕਰਕੇ ਦੁਨੀਆ ਦੀ ਦੌੜ 'ਚੋਂ ਪਿੱਛੇ ਰਹਿ ਗਿਆ, ਉਹਦੇ ਕੋਲ ਸਮਰੱਥਾ ਨਹੀਂ ਹੈ, ਤਾਂ ਉਹਦੀ ਮਦਦ ਕਰੀਏ, ਤਾਂ ਉਹ ਗੁਰੂ ਨਾਨਕ ਦੇ ਪਿਆਰ ਤੋਂ ਕਦੇ ਵਾਂਝਾ ਨਾ ਰਵੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਅੱਗੇ ਚੱਲੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਵੇਂ ਗਰੀਬਾਂ ਨੂੰ ਪ੍ਰੇਮ ਵੰਡਦੇ ਆ। ਇਹਦਾ ਤਾਂ ਨਵਾਂ ਹੀ ਗਰੀਬ ਨਵਾਜ ਹੈ ਨਾ। ਗਰੀਬਾਂ ਨੂੰ ਇਵੇਂ ਪਿਆਰ ਵੰਡਦੇ ਆ। ਇੱਕ ਨਗਰ ਹੈ ਖਾਨਪੁਰ, ਇਹ ਮਾਝੇ ਦੀ ਪਿੰਡ ਨੇ ਸਾਰੇ। ਖਾਨਪੁਰ ਗੁਰੂ ਸਾਹਿਬ ਜੀ ਗਏ।
ਖਾਨਪੁਰ ਦੇ ਵਿੱਚ ਵੜਦਿਆਂ ਸਾਰ ਜਿਹੜੇ ਲੋਕ ਕਬਰਾਂ ਨੂੰ ਮੰਨਣ ਵਾਲੇ ਸਨ, ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬੜੇ ਊਚ ਨੀਚ ਦੇ ਸ਼ਬਦ ਬੋਲੇ। ਸਾਹਿਬ ਬੜੇ ਠਰਮੇ ਨਾਲ ਰਹੇ, ਕੋਈ ਤੱਤਾ ਜਵਾਬ ਨਹੀਂ ਦਿੱਤਾ। ਕੋਈ ਨਹੀਂ ਭਾਈ, ਜਿੰਨੀ ਕਿ ਤੁਹਾਨੂੰ ਸਮਝ ਹੈ ਤੁਸੀਂ ਕਰ ਲਓ। ਹੁਣ ਜਦੋਂ ਉਹਨਾਂ ਨੇ ਨਿਰਾਦਰ ਭਰੇ ਸ਼ਬਦ ਕਹੇ ਤੇ ਗੁਰੂ ਸਾਹਿਬ ਨੇ ਕੋਈ ਗੱਲ ਨਾ ਉਹਨਾਂ ਨਾਲ ਕੀਤੀ। ਇਸ ਇਲਾਕੇ ਵਿੱਚ ਜਿਹੜਾ ਕੋਈ ਸਿੱਖ ਵੀ ਸੀ, ਉਹ ਵੀ ਉਹਨਾਂ ਨਾਲ ਵੀ ਇਹ ਵਿਤਕਰਾ ਕਰਦੇ ਸਨ ਵੀ ਤੁਸੀਂ ਸਮਾਧਾਂ ਨੂੰ ਪੂਜਣਾ ਛੱਡ ਕੇ, ਤੁਸੀਂ ਉਹਨਾਂ ਦੇ ਵਰਤ ਰੱਖਣੇ ਛੱਡ ਕੇ, ਤੁਸੀਂ ਉਹਨਾਂ ਦੇ ਕਰਮਕਾਂਡ ਸਾਰੇ ਛੱਡ ਕੇ ਗੁਰਬਾਣੀ ਨੂੰ ਮੰਨਣ ਲੱਗ ਪਏ ਹੋ, ਕੀਰਤਨ ਕਰਨ ਲੱਗ ਪਏ ਹੋ। ਉਹਨਾਂ ਨਾਲ ਵੀ ਵਿਤਕਰਾ ਕਰਦੇ ਸਨ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਗਏ ਤੇ ਸਾਰੇ ਪਿੰਡ ਨੇ ਕੋਈ ਬਹੁਤਾ ਅਦਬ ਸਤਿਕਾਰ ਨਾ ਦਿੱਤਾ, ਪਰ ਇੱਕ ਗੁਰੂ ਕਾ ਸਿੱਖ, ਉਹਦਾ ਨਾਂ ਭਾਈ ਹੇਮੂ ਹੈ, ਉਹਨੂੰ ਪਤਾ ਲੱਗਿਆ ਤੇ ਉਹ ਗਿਆ ਗੁਰੂ ਜੀ ਕੋਲ। ਜਾ ਕੇ ਕਹਿਣ ਲੱਗਾ ਵੀ ਪਾਤਸ਼ਾਹ ਗਲਤੀ ਹੋ ਗਈ, ਮੈਨੂੰ ਪਤਾ ਹੁੰਦਾ ਤੁਸੀਂ ਆਉਣਾ ਹੈ, ਜੇ ਮੈਂ ਕੰਮ ਤੇ ਹੀ ਨਾ ਜਾਂਦਾ, ਮੈਂ ਪ੍ਰਬੰਧ ਕਰਦਾ, ਪਰ ਜੋ ਕੁਛ ਵੀ ਹੋਇਆ ਚਲੋ ਤੁਸੀਂ ਹੁਣ ਕਰੋ ਕਿਰਪਾ ਤੇ ਸਮਾਨ ਚੁੱਕੋ ਤੇ ਅਸੀਂ ਚੱਲੀਏ ਘਰ ਆਪਣੇ। ਸਤਿਗੁਰੂ ਜੀ ਦਾ ਜਿੰਨਾ ਸਾਜੋ ਸਮਾਨ ਸੀ ਨਾਲ ਤੁਰੇ ਫਿਰਦੇ ਸਨ। ਗੁਰੂ ਕੇ ਸਿੱਖ ਵੀ ਸਨ ਥੋੜ੍ਹੇ ਜਿਹੇ। ਇਹ ਭਾਈ ਹੇਮੋ ਦੇ ਘਰ ਆ ਗਏ। ਹੁਣ ਉਹਦੀ ਛੱਪਰੀ ਹੈ, ਛੱਪਰੀ ਮਤਲਬ ਛੋਟਾ ਜਿਹਾ ਘਰ, ਇਵੇਂ ਕਹਿ ਲਓ ਅੱਜ ਦੀ ਭਾਸ਼ਾ 'ਚ। ਵੈਸੇ ਘਾਹ ਫੂਸ ਦਾ ਬਣਿਆ ਹੀ ਹੁੰਦਾ ਹੈ। ਜਿਹਦੇ ਘਰ ਗਰੀਬੀ ਹੁੰਦੀ ਸੀ ਉਹ ਛੱਪਰੀ ਬਣਾ ਲੈਂਦਾ ਸੀ। ਇਹਦੇ ਘਰ ਹੁਣ ਛੱਪਰੀ ਹੈ, ਕੋਈ ਬਹੁਤਾ ਵੱਡਾ ਮਹੱਲ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਗਏ, ਇਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ, ਬੜੇ ਅਦਬ ਨਾਲ ਸੇਵਾ ਕੀਤੀ। ਸਤਿਗੁਰੂ ਜੀ ਨੇ ਬੜੀਆਂ ਰਹਿਮਤਾਂ ਕੀਤੀਆਂ। ਔਰ ਤੁਸੀਂ ਹੈਰਾਨ ਹੋਵੋਗੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਘਰ ਵੀ ਕੀਰਤਨ ਕੀਤਾ। ਮਨਾਂ ਤੋਂ ਪਿਆਸ ਰੱਖ ਤਾਂ ਸਹੀ, ਆਪਣੇ ਘਰ ਵਿੱਚ ਲਾਲਸਾ, ਆਪਣੇ ਮਨ ਵਿੱਚ ਭਾਵਨਾ ਰੱਖ ਤਾਂ ਸਹੀ। ਗੁਰੂ ਤੇ ਆਪ ਆ ਕੇ ਕੀਰਤਨ ਕਰ ਦੇਗਾ, ਪਰ ਤੇਰੇ ਮਨ ਵਿੱਚ ਭਾਵਨਾ ਤੇ ਹੋਵੇ ਨਾ। ਹੁਣ ਛੱਪਰੀ ਸਾਦਾ ਜਿਹਾ ਛੋਟਾ ਜਿਹਾ ਘਰ, ਉਹਦੇ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਕੀਰਤਨ ਕੀਤਾ। ਜਿਹੜਾ ਉੱਥੇ ਸ਼ਬਦ ਗਾਵੇ ਅਸੀਂ, ਉਹ ਤੁਹਾਨੂੰ ਯਾਦ ਹੋਏਗਾ, ਬੜੀ ਵਾਰੀ ਪੜ੍ਹਿਆ ਜਾਂਦਾ ਹੈ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤਗੀ ਕਾਮਨਾ ਧੌਲ ਹਰ, ਜਿਤ ਹਰ ਬਿਸਰਾਏ। ਕਹਿਣ ਲੱਗੇ ਉਹ ਵੱਡਿਆਂ ਘਰਾਂ ਨੂੰ ਵੀ ਕੀ ਕਰਨਾ ਹੈ, ਜਿੱਥੇ ਰੱਬੀ ਯਾਦ ਹੀ ਨਹੀਂ ਕਦੇ ਆਉਂਦੀ। ਉਹ ਕਿੱਡਾ ਸੁਭਾਗਾ ਘਰ ਹੈ ਜਿਹੜਾ ਕਿਸੇ ਦੇ ਸਹਾਰਾ ਬਣ ਜਾਂਦਾ ਹੈ। ਭਲੀ ਸੁਹਾਵੀ ਛਾਪਰੀ, ਉਹ ਛੱਪਰੀ ਵੀ ਸਾਦਾ ਘਰ ਵੀ ਕਿੱਡਾ ਸੁਭਾਗਾ ਹੈ ਜਿਹਦੇ ਵਿੱਚ ਬੈਠ ਕੇ ਰੱਬ ਦੀ ਯਾਦ ਆਉਂਦੀ ਤੇ ਪਰਉਪਕਾਰੀ ਕੰਮ ਕਰਨੇ। ਉਹ ਘਰ ਕਿੱਡਾ ਸੁਭਾਗਾ ਹੈ। ਹਜ਼ੂਰ ਕਿਰਪਾ ਕਰਦੇ ਨੇ, ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਤੇ ਅੱਜ ਉਹ ਭਾਈ ਹੇਮੂ ਦੀ ਛੱਪਰੀ ਕਿੱਡਾ ਵੱਡਾ ਮਹੱਲ ਗੁਰੂ ਘਰ ਦਾ ਸਥਾਨ ਬਣ ਗਿਆ। ਜਿਹੜਾ ਵੀ ਦੁਨੀਆ ਭਰ ਤੋਂ ਜਾਂਦਾ ਹੈ, ਉਹ ਜਦੋਂ ਇਸ ਇਲਾਕੇ ਵਿੱਚ ਜਾਂਦਾ ਹੈ, ਉੱਥੋਂ ਦੀ ਚਰਨ ਖਾਕ ਚੁੱਕ ਕੇ ਮੱਥੇ ਨੂੰ ਲਾਉਂਦਾ ਹੈ। ਮੈਂ ਇੱਕ ਵਾਰੀ ਫਿਰ ਬੇਨਤੀ ਕਰਨੀ ਚਾਹੁੰਦਾ ਹਾਂ, ਦੇਖੋ ਅੱਜ ਅਸੀਂ ਗਰੀਬਾਂ ਨੂੰ ਦੂਰ ਕਰ ਦਿੱਤਾ। ਮੇਰਾ ਖਿਆਲ ਹੈ ਭਈ ਅੱਜ ਦਾ ਹਰੇਕ ਸਿੱਖ ਇਸ ਗੱਲ ਤੋਂ ਚਿੰਤਤ ਹੈ, ਇਸ ਗੱਲ ਤੋਂ ਫਿਕਰਮੰਦ ਹੈ ਭਈ ਗੁਰਦਾਸਪੁਰ ਦਾ ਇਲਾਕਾ, ਸ਼੍ਰੀ ਹਰਗੋਬਿੰਦਪੁਰੇ ਦਾ ਇਲਾਕਾ, ਅੰਮ੍ਰਿਤਸਰ ਸਾਹਿਬ ਦਾ ਇਲਾਕਾ, ਇਹ ਇਲਾਕੇ ਜਿਹੜੇ ਨੇ ਈਸਾਈਅਤ ਦੀ ਪਕੜ ਵਿੱਚ ਆ ਰਹੇ ਨੇ।
ਪਿੰਡਾਂ ਦੇ ਪਿੰਡ, ਕਦੇ ਲੁਕਵੇਂ ਢੰਗ ਨਾਲ। ਇੱਕ ਛੋਟਾ ਜਿਹਾ ਦਰਸ਼ਟਾਂਤ ਦੇਣ ਲੱਗਾ, ਛੋਟਾ ਜਿਹਾ। ਭਾਈ ਵੀਰ ਸਿੰਘ ਦੇ ਵੇਲੇ ਇੱਕ ਚਰਚ ਬਣੀ ਤੇ ਉਹ ਭਾਈ ਵੀਰ ਸਿੰਘ ਨੂੰ ਲੈ ਕੇ ਗਏ। ਭਾਈ ਵੀਰ ਸਿੰਘ ਬੜੇ ਸੰਤ ਸੁਭਾਅ ਜਿਹੇ ਦੇ ਬੰਦੇ ਸਨ। ਉਹਨਾਂ ਨੂੰ ਲੈ ਕੇ ਗਏ ਵੀ ਇਹ ਚਰਚ ਬਣਾਈ ਅਸੀਂ। ਬਾਕੀ ਧਰਮਾਂ ਦੇ ਲੋਕ ਵੀ ਇਕੱਠੇ ਕੀਤੇ। ਉਹਨਾਂ ਦੀ ਪਾਲਿਸੀ ਹੁੰਦੀ ਹੈ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਵੀ ਚਾਹੀਦਾ, ਉਹਨਾਂ ਦਾ ਆਪਣਾ ਕਰਮ ਹੈ। ਤੇ ਭਾਈ ਵੀਰ ਸਿੰਘ ਨੇ ਇੱਕ ਸੁਭਾਵਿਕ ਸਵਾਲ ਕੀਤਾ ਵੀ ਤੁਸੀਂ ਚਰਚ ਤਾਂ ਬਣਾਈ ਹੈ ਪਰ ਬੜੀ ਛੋਟੀ ਬਣਾਈ ਹੈ, ਬਣਾਉਣੀ ਲੱਗੇ ਸੀ ਤੇ ਵੱਡੀ ਬਣਾ ਲੈਂਦੇ। ਉਹ ਕਹਿੰਦੇ ਵੱਡੀ ਤਾਂ ਆਲਰੇਡੀ ਬਣੀ ਹੋਈ ਹੈ, ਵੀ ਅਸੀਂ ਇਹ ਤਾਂ ਇੱਕ ਛੋਟਾ ਜਿਹਾ ਸਹਾਰਾ ਜਿਹਾ ਬਣਾਇਆ, ਅਸਲ 'ਚ ਵੱਡੀ ਤਾਂ ਬਣੀ ਹੋਈ ਹੈ। ਇਹ ਭਾਈ ਵੀਰ ਸਿੰਘ ਦੀਆਂ ਲਿਖਤਾਂ 'ਚ ਹੈ। ਮੈਂ ਅੱਜ ਆਪਣੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ, ਇਹ ਕਦੋਂ ਦੀ ਗੱਲ ਹੈ। ਉਹ ਕਹਿਣ ਲੱਗੇ ਉਹ ਤਾਂ ਬਣੀ ਹੋਈ ਹੈ। ਕਹਿਣ ਲੱਗੇ ਉਹ ਕਿਹੜੀ? ਕਮਾਲ ਹੈ, ਐਡੀ ਵੱਡੀ ਚਰਚ ਤੁਸੀਂ ਬਣਾਈ ਹੋਵੇ ਸਾਨੂੰ ਪਤਾ ਹੀ ਨਾ ਹੋਵੇ। ਉਹ ਕਹਿੰਦੇ ਉਹ ਚਰਚ ਹੈ ਦਰਬਾਰ ਸਾਹਿਬ। ਇੱਕ ਨਾ ਇੱਕ ਦਿਨ ਈਸਾਈਅਤ ਦੇ ਕਦਮ ਜਿਹੜੇ ਨੇ ਉਹ ਦਰਬਾਰ ਸਾਹਿਬ ਤੱਕ ਪਹੁੰਚ ਜਾਣਗੇ। ਇਹ ਭਾਈ ਵੀਰ ਸਿੰਘ ਦੇ ਵੇਲੇ ਕਹੀ ਸੀ ਇਹ ਗੱਲ ਉਹਨਾਂ ਨੇ। ਤੇ ਜਿਵੇਂ ਅੱਜ ਪੰਜਾਬ ਦੀ ਰੰਗਤ ਚੜ੍ਹਦੀ ਜਾ ਰਹੀ ਹੈ ਈਸਾਈਅਤ ਦੀ, ਲੱਗਦਾ ਵੀ ਕਿਤੇ ਉਹਨਾਂ ਦੇ ਕਦਮ ਅਗਲੇਰੇ ਵਿਹੜੇ ਨਾ ਪੈ ਜਾਣ। ਮੈਂ ਆਪਣੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਭਈ ਜਿਹੜੇ ਗਰੀਬਾਂ ਨੂੰ ਅੱਜ ਅਸੀਂ ਦੂਰ ਕਰ ਦਿੱਤਾ, ਆਓ ਉਸ ਗਰੀਬਾਂ ਲਈ ਬੁੱਕਲ ਖੋਲੀਏ, ਥਾਂ ਦਈਏ ਆਪਣੇ ਕੋਲ। ਅੱਜ ਉਹਨਾਂ ਨੂੰ ਜ਼ਾਤ ਬਰਾਦਰੀਆਂ ਦੇ ਨਾਂ 'ਤੇ ਅੱਜ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਲ ਦੁਰਕਾਰ ਕੇ ਅਸੀਂ ਦੂਰ ਕਰ ਦਿੱਤਾ। ਯਾਦ ਰੱਖਿਓ ਜੇ, ਮੈਂ ਸੱਚ ਦੀ ਗੱਲ ਕਹਿਣੀ ਚਾਹੁੰਦਾ, ਜਦੋਂ ਸਰਸੇ ਵਾਲੇ ਦੇ ਕੋਲੋਂ ਲੋਕ ਟੁੱਟੇ ਸਨ, ਉਹਦੇ ਕੇਸ ਸਾਬਤ ਹੋ ਗਿਆ ਸੀ, ਉਦੋਂ ਕੌਮ ਦੇ ਬਹੁਤੇ ਲੋਕ ਟੁੱਟੇ ਤੇ ਤਰਸਦੇ ਰਹੇ ਕੋਈ ਸਾਨੂੰ ਸਿੱਖ ਆ ਕੇ ਝੋਲੀ 'ਚ ਪਾਵੇ। ਉਦੋਂ ਉਹ ਲੋਕ ਹੋਰਾਂ ਡੇਰਾਦਾਰਿਆਂ ਕੋਲ ਤਾਂ ਜੁੜ ਗਏ, ਪਰ ਸਾਡੀ ਕੌਮ ਦੇ ਲੀਡਰਾਂ ਨੂੰ ਅਕਲ ਹੀ ਨਾ ਆਈ ਭਈ ਅਸੀਂ ਇਸ ਵੇਲੇ ਇਹ ਡੁੱਬਦਾ ਵਿੱਚ ਪਏ ਹੋਏ ਇਹਨਾਂ ਲੋਕਾਂ ਨੂੰ ਆਪਣੇ ਗਲਾਂ ਵਿੱਚ ਲਾ ਲਈਏ, ਆਪਣੀਆਂ ਗਲਵੱਕੜੀਆਂ 'ਚ ਲੈ ਲਈਏ ਤੇ ਕੌਮ ਦਾ ਕਿੱਡਾ ਵੱਡਾ ਵਾਧਾ ਹੋਵੇਗਾ। ਨਹੀਂ ਸਮਝ ਪਾਏ। ਗੁਰੂ ਅਰਜਨ ਪਾਤਸ਼ਾਹ ਦੇ ਜੀਵਨ ਤੋਂ ਸਿੱਖਿਆ ਲਿਓ। ਗੁਰੂ ਸਾਹਿਬ ਨਾ ਤਾਂ ਕਿਸੇ ਦਾ ਪ੍ਰਸ਼ਾਦਾ ਦੇਖਦੇ ਨੇ ਭਈ ਇਹ 36 ਪਦਾਰਥ ਨੇ, ਉਹ ਤਾਂ ਚੂਰੀ ਖਾ ਲੈਂਦੇ ਨੇ ਕਿਸੇ ਦੇ ਘਰ ਬੈਠ ਕੇ। ਗੁਰੂ ਸਾਹਿਬ ਨਾ ਕਿਸੇ ਦਾ ਮਹੱਲ ਦੇਖਦੇ ਨੇ ਵੀ ਬਹੁਤ ਵੱਡਾ ਉੱਚਾ ਵੱਡਾ ਹੈ ਤੇ ਇੱਥੇ ਕਈ ਕੁਛ ਪ੍ਰਾਪਤੀ ਹੋਵੇਗੀ। ਗੁਰੂ ਘਰ ਤਾਂ ਕਿਸੇ ਦੀਆਂ ਝੁੱਗੀਆਂ 'ਚ ਕੀਰਤਨ ਕਰ ਦਿੰਦੇ ਨੇ। ਭਾਈ ਹੇਮੂ ਵਰਗੀਆਂ ਦੇ ਵਿੱਚ ਤੂੰ ਮਨ ਚਾਹਤ ਤਾਂ ਰੱਖ ਹੋਏ। ਅੱਜ ਫਿਰ ਦੁਬਾਰੇ ਲੋੜ ਹੈ ਉਸ ਕੌਮ ਦੇ ਜਿਸ ਦਰ 'ਤੇ ਹਰ ਗਰੀਬ ਨੂੰ ਮਾਣ ਸਨਮਾਨ ਮਿਲਦਾ ਸੀ, ਤੇ ਅੱਜ ਫਿਰ ਲੋੜ ਹੈ ਉਸ ਦਾ ਦਰਬਾਰ ਸਾਹਿਬ। ਇਹ ਮੇਰੇ ਬਜ਼ੁਰਗਾਂ ਦਾ ਮੇਰਾ ਆਪਣਾ ਹੈ। ਉਹਨੂੰ ਦਰਬਾਰ ਸਾਹਿਬ ਜਾਇਆ ਇਉਂ ਲੱਗੇ ਵੀ ਮੈਂ ਗੁਰੂ ਦੇ ਘਰ ਆ ਗਿਆ, ਇਹ ਮੇਰਾ ਆਪਣਾ ਹੈ। ਉਹਨੂੰ ਬੇਗਾਨਾ ਨਾ ਲੱਗੇ। ਉਹਨੂੰ ਜ਼ਾਤ ਬਰਾਦਰੀ ਦੇ ਨਾਂ 'ਤੇ, ਉਹਨੂੰ ਊਚ ਨੀਚ ਦੇ ਨਾਂ 'ਤੇ, ਉਹਨੂੰ ਅਮੀਰੀ ਗਰੀਬੀ ਦੇ ਨਾਂ ਦੇ ਉੱਤੇ ਕੋਈ ਉਹਨੂੰ ਦੋਸ਼ ਨਾ ਦੇਵੇ। ਕਰੋ ਵਿਚਾਰ। ਕੌਮੀ ਦੁੱਖੜੇ ਵੀ ਨਾਲ ਦੀ ਨਾਲ ਸਾਂਝੇ ਕਰਦਾ ਹੁੰਦਾ, ਕਿਉਂਕਿ ਜੇ ਆਪਾਂ ਨੇ ਪਹਿਰਾ ਨਾ ਦਿੱਤਾ ਤਾਂ ਫਿਰ ਅਸੀਂ ਵਫਾਦਾਰ ਚੌਂਕੀਦਾਰ ਨਹੀਂ ਹੋਵਾਂਗੇ। ਗੱਲ ਵਾਪਸ ਕਰੀਏ। ਇਵੇਂ ਗੁਰੂ ਜੀ ਵਿਚਰਦਿਆਂ ਹੋਇਆਂ ਜਿਸ ਅਸਥਾਨ 'ਤੇ ਅੱਜ ਤਰਨ ਤਾਰਨ ਸਾਹਿਬ ਹੈ, ਇੱਥੇ ਆ ਗਏ। ਇੱਥੇ ਆ ਕੇ ਇੱਕ ਡੂੰਘੀ ਜਿਹੀ ਥਾਂ ਸੀ। ਆਮ ਕਰਕੇ ਲੋਕ ਉੱਧਰਲੇ ਪਾਸੇ ਨਹੀਂ ਸੀ ਜਾਂਦੇ। ਉੱਧਰੋਂ ਆਸੇ ਪਾਸੇ ਤੋਂ ਪਾਣੀ ਹੜ ਕੇ ਆ ਕੇ ਉੱਥੇ ਇਕੱਠਾ ਹੋ ਜਾਂਦਾ ਸੀ। ਜਦੋਂ ਪਾਣੀ ਇਕੱਠਾ ਹੁੰਦਾ ਸੀ ਉੱਧਰ, ਤਾਂ ਲੋਕੀ ਆਪਣੇ ਪਸ਼ੂਆਂ ਦੀਆਂ ਜਾਂ ਹੋਰ ਲੋੜਾਂ ਉੱਥੋਂ ਪੂਰੀਆਂ ਕਰ ਲੈਂਦੇ ਸੀ। ਪਰ ਆਮ ਬੰਦੇ ਨੂੰ ਨਹੀਂ ਸੀ ਜਾਣ ਦਿੰਦੇ ਭਈ ਕੋਈ ਇਹਦੇ ਵਿੱਚ ਡਿੱਗ ਕੇ ਡੁੱਬ ਕੇ
ਉਹ ਬਾਹਰ ਨਹੀਂ ਸੀ ਨਿਕਲ ਪਾਉਂਦਾ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਸਿੱਖਾਂ ਦੇ ਸਮੇਤ ਗਏ, ਇਹ ਡਾਕਟਰ ਰਤਨ ਸਿੰਘ ਜੱਗੀ ਦੀ ਵਿਚਾਰ ਹੈ। ਗੁਰੂ ਸਾਹਿਬ ਨੂੰ ਕੁਛ ਲੋਕਾਂ ਨੇ ਰੋਕਿਆ ਵੀ ਤੁਸੀਂ ਇੱਧਰ ਨਾ ਜਾਵੋ। ਸਾਹਿਬ ਕਹਿੰਦੇ ਕਿਉਂ? ਕਹਿਣ ਲੱਗੇ ਇੱਧਰ ਜਿਹੜਾ ਜਾਂਦਾ ਡੁੱਬ ਜਾਂਦਾ ਹੈ। ਹਜ਼ੂਰ ਕਹਿਣ ਲੱਗੇ ਫਿਕਰ ਨਾ ਕਰੋ, ਜਿੱਥੇ ਡੁੱਬਦੇ ਕਹਿੰਦੇ ਹੋ ਨਾ ਉੱਥੇ ਤਰਨ ਤਾਰਨ ਬਣਾ ਦਿਆਂਗੇ, ਤਾਰਨ ਵਾਲੀ ਧਰਤੀ ਬਣ ਜਾਏਗੀ, ਇਹ ਤਰਨ ਦਾ ਸਾਧਨ ਬਣ ਜਾਏਗਾ, ਇੱਥੇ ਗੁਰਮਤ ਦੀ ਗੱਲ ਹੋਇਆ ਕਰੇਗੀ। ਹੁਣ ਗੁਰੂ ਜੀ ਵਿਉਂਤੀ ਬਣਾ ਰਹੇ ਨੇ ਵੀ ਇਸ ਅਸਥਾਨ ਨੂੰ ਕੋਈ ਇਹੋ ਜਿਹਾ ਰੰਗਤ ਦਿੱਤੀ ਜਾਵੇ ਜਿਹੜਾ ਇੱਕ ਤਾਂ ਕਬਰਾਂ ਨੂੰ ਮੰਨਣ ਵਾਲੇ ਲੋਕ ਨੇ, ਇਹ ਇਕੱਲੇ ਸਰੋਵਰ ਇਹਦੇ ਵਿੱਚ ਹੀ ਡੁੱਬ ਕੇ ਮਰਨ ਵਾਲੇ ਨਹੀਂ, ਕਈ ਮਨਮਤ ਦੇ ਖੂਹ ਵਿੱਚ ਡੁੱਬ ਕੇ ਮਰਨ ਵਾਲੇ ਨੇ, ਅਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ। ਇੱਥੇ ਇੱਕ ਸਥਾਨ ਬਣਾ ਦੇਣਾ ਚਾਹੀਦਾ ਹੈ। ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਹਜ਼ੂਰ ਉੱਥੇ ਹੁਣ ਵਿਚਰ ਰਹੇ ਨੇ। ਅਚਾਨਕ ਇੱਕ ਬੰਦਾ ਇੱਕ ਮੰਜੇ ਉੱਤੇ ਬੰਨ੍ਹਿਆ ਹੋਇਆ, ਮੰਜਾ ਹੈ, ਮੰਜੇ ਉੱਤੇ ਬੰਨ੍ਹਿਆ ਹੋਇਆ ਬੰਦਾ, ਉਹਦੀਆਂ ਲੱਤਾਂ ਵੀ ਬੰਨ੍ਹੀਆਂ ਨੇ, ਹੱਥ ਵੀ ਬੰਨ੍ਹੇ ਨੇ, ਸਰੀਰ ਨੂੰ ਵੀ ਬੰਨ੍ਹਿਆ ਹੋਇਆ, ਅਤੇ ਰੌਲਾ ਪਾਉਂਦਾ ਹੈ ਵੀ ਦੇਖੋ ਤੁਸੀਂ ਜਿੰਨਾ ਚਿਰ ਮੇਰੇ ਕੋਲ ਨੌਕਰ ਰਹੇ ਮੈਂ ਕਿੱਡੀ ਵਫਾਦਾਰੀ ਕਮਾਈ ਤੁਹਾਡੇ ਨਾਲ, ਮੈਂ ਤੁਹਾਡਾ ਕੋਈ ਬੁਰਾ ਨਹੀਂ ਕੀਤਾ, ਤੁਹਾਡਾ ਪੈਸਾ ਨਹੀਂ ਦੱਬਿਆ, ਅਤੇ ਅੱਜ ਤੁਹਾਡੀ ਵਫਾਦਾਰੀ ਕਰਨ ਦਾ ਮੌਕਾ ਹੈ, ਤੁਸੀਂ ਮੇਰੀ ਕਿਉਂ ਨਹੀਂ ਸੁਣਦੇ? ਮੈਂ ਕੀ ਬੁਰਾ ਕੀਤਾ ਤੁਹਾਡੇ ਨਾਲ? ਤੁਸੀਂ ਮਾਲਕ ਨੂੰ ਇਹ ਜਾ ਕੇ ਕਹਿਣਾ ਹੈ ਨਾ ਵੀ ਅਸੀਂ ਸੁੱਟ ਆਏ ਹਾਂ ਬੁੱਢੇ ਨੂੰ, ਮੈਨੂੰ ਮੇਰੀ ਕਿਸਮਤ 'ਤੇ ਛੱਡ ਦਿਓ, ਤੁਸੀਂ ਮੈਨੂੰ ਇੱਥੇ ਸੁੱਟ ਕੇ ਚਲੇ ਜਾਓ, ਵਾਪਸ ਚਲੇ ਜਾਓ, ਜਾ ਕੇ ਮੇਰੇ ਪੁੱਤ ਨੂੰ ਕਹਿ ਦਿਓ ਵੀ ਸੁੱਟ ਆਏ ਹਾਂ ਬੁੱਢੇ ਨੂੰ। ਹਜ਼ੂਰ ਨੇ ਏਡੀ ਦਰਦ ਭਰੀ ਆਵਾਜ਼ ਸੁਣੀ, ਸਾਹਿਬ ਨੇ ਸਿੱਖਾਂ ਨੂੰ ਭੇਜਿਆ, ਕਹਿੰਦੇ ਪਤਾ ਕਰੋ ਇਹ ਕੌਣ ਹੈ। ਪਤਾ ਕੀਤਾ, ਉਹਨੂੰ ਉੱਥੇ ਹੀ ਰੋਕ ਆਏ ਸੀ ਵੀ ਅੱਗੇ ਨਾ ਲੈ ਕੇ ਜਾਇਓ। ਗੁਰੂ ਅਰਜਨ ਪਾਤਸ਼ਾਹ ਕੋਲ ਆ ਕੇ ਦੱਸਣ ਲੱਗੇ ਵੀ ਪਾਤਸ਼ਾਹ ਇਹ ਮੁਰਾਦਪੁਰ ਨਗਰ ਦਾ ਨਾਂ ਹੈ, ਮੁਰਾਦਪੁਰ ਦਾ ਚੌਧਰੀ ਹੈ, ਬਹੁਤ ਅਮੀਰ ਸੀ, ਪਰ ਇਹਨੂੰ ਕੋੜ ਹੋ ਗਿਆ। ਕੋੜ ਮਤਲਬ ਸਕਿਨ ਦੀ ਪ੍ਰੋਬਲਮ, ਅੱਜ ਦੀ ਭਾਸ਼ਾ ਵਿੱਚ ਆਪਾਂ ਕਹਿ ਲਈਏ। ਉਹਦੀ ਸਾਰੀ ਸਕਿਨ ਗਲ ਜਾਂਦੀ ਹੈ ਸਿਰ ਤੋਂ ਪੈਰਾਂ ਤੱਕ, ਅਤੇ ਵੱਡੀ ਗੱਲ ਇਹ ਸੀ ਵੀ ਉਹਦੀ ਜਿਹੜਾ ਸੇਵਾ ਸੰਭਾਲ ਕਰਦਾ ਇਹ ਰੋਗ ਉਹਨੂੰ ਵੀ ਲੱਗ ਜਾਂਦਾ, ਜਿਹਨੂੰ ਟੱਚ ਕਰਦੇ ਹਾਂ। ਹੁਣ ਤਾਂ ਅੱਜ ਤਾਂ ਇਹ ਰੋਗ ਨਹੀਂ ਹੈ, ਇਲਾਜ ਆ ਗਏ ਨੇ ਬਹੁਤ ਜ਼ਿਆਦਾ, ਪਰ ਪੁਰਾਣੇ ਸਮੇਂ 'ਚ ਹੁੰਦਾ ਸੀ ਬਈ ਜਿਵੇਂ ਕਰੋਨਾ ਦਾ ਹਾਲਤ ਆਪਾਂ ਦੇਖਿਆ ਹੀ ਹੈ, ਸਾਰੇ ਨਜ਼ਦੀਕੀ ਵੀ ਪਾਸੇ ਹੋ ਜਾਂਦੇ ਨੇ, ਇਵੇਂ ਉਹਨਾਂ ਵੇਲਿਆਂ 'ਚ ਕੋੜ ਦਾ ਰੋਗ ਹੁੰਦਾ ਸੀ, ਆਪਣੇ ਵੀ ਬੇਗਾਨੇ ਹੋ ਜਾਂਦੇ ਸਨ। ਅਤੇ ਕਹਿਣ ਲੱਗੇ ਵੀ ਇਹ ਮੁਰਾਦਪੁਰ ਦਾ ਚੌਧਰੀ ਹੈ, ਇਹਨੂੰ ਕੋੜ ਦਾ ਰੋਗ ਹੋ ਗਿਆ, ਇਹ ਬਾਕੀ ਪਰਿਵਾਰ ਵਿੱਚ ਨਾ ਫੈਲੇ, ਇਹ ਹੁਣ ਪਤਾ ਨਹੀਂ ਕਿੰਨਾ ਕੁ ਚਿਰ ਜਿਉਂਦਾ ਰਹੇਗਾ, ਘਰ ਵਿੱਚ ਜਿਉਂਦਾ ਰਹੇਗਾ, ਕਿਸੇ ਨਾ ਕਿਸੇ ਨੂੰ ਹੋਰ ਲੱਗ ਸਕਦਾ ਹੈ, ਇਹਨੂੰ ਅਜੇ ਥੋੜ੍ਹਾ ਜਿਹਾ ਫੈਲਿਆ ਅਤੇ ਇਹਨੂੰ ਹੁਣੇ ਹੀ ਪਾਣੀ ਵਿੱਚ ਡੋਬ ਕੇ ਮਾਰਨ ਚੱਲੇ ਆ, ਵੀ ਇਹ ਪਾਣੀ ਵਿੱਚ ਡੋਬ ਕੇ ਮਾਰ ਦਈਏ, ਇਹਨੂੰ ਵਗਦੇ ਪਾਣੀ 'ਚ ਡੋਬ ਕੇ ਮਾਰ ਦਈਏ, ਬਾਕੀ ਪਰਿਵਾਰ ਤਾਂ ਬਚ ਜਾਏ। ਹੁਣ ਇਹ ਤਰਲੇ ਲੈਂਦਾ, ਮਰਨਾ ਨਹੀਂ ਚਾਹੁੰਦਾ ਵੀ ਤੁਸੀਂ ਮੈਨੂੰ ਛੱਡ ਜਾਓ, ਮੈਂ ਕੋੜੀ ਐ, ਇੱਥੇ ਮੰਗ ਕੇ ਰੋਟੀ ਖਾ ਲਾਂਗਾ ਤਾਂ ਵੀ ਕੋਈ ਗੱਲ ਨਹੀਂ, ਪਰ ਤੁਸੀਂ ਮੈਨੂੰ ਮਾਰੋ ਨਾ, ਮੇਰਾ ਮਰਨ ਨੂੰ ਜੀ ਨਹੀਂ ਕਰਦਾ। ਆਹ ਹੈ ਗੁਰੂ ਕੇ ਸਿੱਖੋ ਘਰ ਗੁਰੂ ਦਾ, ਇਹ ਹੈ ਗੁਰੂ ਦਾ ਘਰ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ, ਕਹਿਣ ਲੱਗੇ ਉਸ ਕੋੜੀ ਨੂੰ ਇੱਥੇ ਲੈ ਆਓ। ਉਸ ਕੋੜੀ ਦਾ ਮੰਜਾ ਲਿਆਂਦਾ, ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਜਾਵੋ, ਜਿਹੜਾ ਮੰਜਾ ਚੁੱਕਣ ਵਾਲੇ ਨੇ ਤੁਸੀਂ ਜਾਵੋ। ਹੁਣ ਅਸੀਂ ਸਮਝੀਏ ਜਾਂ ਫਿਰ ਇਹ ਕੋੜੀ ਸਮਝੇ। ਸਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਕੋੜੀ ਦਾ ਇਲਾਜ ਕੀਤਾ ਸੀ, ਦੀਪਾਲਪੁਰ ਦਾ ਰਹਿਣ ਵਾਲਾ ਸੀ, ਲਾਹੌਰ ਦੇ ਨੇੜੇ। ਗੁਰੂ ਅਮਰਦਾਸ ਜੀ ਨੇ ਵੀ ਕੋੜੀ ਦਾ ਇਲਾਜ ਕੀਤਾ ਸੀ। ਭਾਈ ਪ੍ਰੇਮਾ ਉਹ ਵੀ ਲਾਹੌਰ ਦਾ ਖਾਈ ਪਿੰਡ ਦਾ ਰਹਿਣ ਵਾਲਾ ਸੀ, ਗੁਰੂ ਘਰ 'ਚ ਇਲਾਜ ਹੁੰਦੇ ਸੀ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਇਹਨੂੰ ਇੱਥੇ ਰਹਿਣ ਦਿਓ। ਯਾਦ ਰੱਖਿਓ, ਜੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲਾ ਕੋੜੀ ਘਰ ਤਰਨ ਤਾਰਨ ਸਾਹਿਬ ਦੀ ਧਰਤੀ 'ਤੇ ਬਣਾਇਆ ਸੀ, ਜਿਹੜਾ ਉਸ ਵੇਲੇ ਸਾਨੂੰ ਕੇਵਲ ਕੋੜੀਆਂ ਨੂੰ ਨਹੀਂ ਸੰਭਾਲਦਾ,
ਸਮਾਜ ਦੀ ਸੇਵਾ ਕਰਨ ਦੀ ਜਾਚ ਸਿਖਾਉਂਦਾ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਸਾਂਭਣ ਦੀ ਜਾਚ ਸਿਖਾਉਂਦਾ ਹੈ। ਜੇ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਸਾਂਝਾ ਕਰ ਰਹੇ ਹਾਂ ਨਾ, ਤਾਂ ਇਹਨਾਂ ਗੁਣਾਂ ਨੂੰ ਵੀ ਆਪਣੇ ਜੀਵਨ ਅੰਦਰ ਧਾਰਨ ਕਰੀਏ ਵੀ ਗੁਰੂ ਅਰਜਨ ਪਾਤਸ਼ਾਹ ਮੈਂ ਤੇਰਾ ਸਿੱਖ ਹੈ, ਮੈਂ ਆਪਣੇ ਬਾਪ ਦੀ ਸੇਵਾ ਕਰਾਂਗਾ, ਮੈਂ ਆਪਣੀ ਮਾਂ ਦੀ ਸੇਵਾ ਕਰਾਂਗਾ, ਮੈਂ ਵਡੇਰੇ ਹੋਇਆਂ ਨੂੰ ਬਿਰਧ ਆਸ਼ਰਮ 'ਚ ਨਹੀਂ ਛੱਡ ਕੇ ਆਵਾਂਗਾ, ਬਲਕਿ ਰੱਜ ਕੇ ਸੇਵਾ ਕਰਾਂਗਾ, ਮੈਂ ਆਪਣੇ ਮਾਪਿਆਂ ਦੀ ਅਸੀਸ ਦਾ ਪਾਤਰ ਬਣਾਂਗਾ। ਇਹ ਸਿੱਖੀਏ ਜੀਵਨ ਵਿੱਚੋਂ। ਅੱਜ ਇੰਨੀਆਂ ਬੇਨਤੀਆਂ ਕਬੂਲ ਕਰਨਾ। ਇਸ ਤੋਂ ਅਗਲੀ ਲੜੀ ਦਾ ਹਿੱਸਾ ਉਹ ਆਪਾਂ ਕੱਲ੍ਹ ਰੋਜ਼ ਤੋਂ ਫਿਰ ਦੁਬਾਰੇ ਉਵੇਂ ਸਾਂਝਾ ਕਰਾਂਗੇ। ਕੱਲ੍ਹ ਦੁਪਹਿਰ ਦਾ ਦੀਵਾਨ ਹੋਵੇਗਾ ਅਤੇ ਪਰਸੋਂ ਤੋਂ ਉਵੇਂ ਹੀ ਫਿਰ ਰਾਤ ਦੇ ਦੀਵਾਨ ਜਿਹੜੇ ਉਹ ਚੱਲਦੇ ਰਹਿਣਗੇ, ਜਿੰਨਾ ਚਿਰ ਆਪਾਂ ਸਾਂਝ ਪਾਉਂਦੇ ਰਹਾਂਗੇ। ਇੰਨੀ ਬੇਨਤੀ ਕਬੂਲ ਕਰਨਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੀ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈਂਸ ਕਹੋ, ਆਤਿਤ ਕਰ ਅਨਹਦ ਬਾਜੀ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੀ ਸਗਲ ਵਿਸੂਰੀ। ਸੰਤ ਸਾਜਨ ਭਈ, ਸਰਸੀ ਪੂਰੀ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੀ, ਵਾਜੇ ਅਨਹਦ ਤੂਰੀ। ਸੁਣਤੀ ਪੁਨੀਤ ਕਹਿਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ ਸੁਖ ਕਨੇਰੇ ਕੋਈ ਨਾ ਜਾਣੈ, ਤੁਮਰਾ ਅੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਜੀ, ਤੁਮਰੀ ਗਤ ਮਿਤ ਤੁਮ ਹੀ ਜਾਨੀ।
ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਤਿਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਗਨ ਨ ਕਉ ਲਾਗੈ ਜਾਕੀ, ਪ੍ਰਭ ਆਗਿਆ ਅਰਦਾਸ ਅਰਦਾਸ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸਾਂ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸ਼ਬਦ ਹੋ ਜਾਏ। ਤੇਗ ਬਹਾਦਰ ਸਿਮਰੈ, ਕਰਨ ਉਨਤ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜ ਪਿਆਰਿਆਂ ਚਹੁ ਸਬਜਾਦਿਆਂ, 40 ਮੁਕਤਿਆਂ ਹਾਟੀਆਂ ਜਪੀਆਂ ਤਪੀਆਂ। ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ। ਦੇਖ ਕੇ ਆਨੰਦ ਕੀਤਾ, ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਾਨਿਆਰਿਆਂ ਨਾਲ ਚਰਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਨਾ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ, ਗੁਰ ਧਾਮਾਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਰਸ਼ ਆਰਿਆਤ। ਦੇਖ ਤੇਗ ਫਤਿਹ ਬਿਰਤ ਕੀ ਪਹਿਜਰੀ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ। ਬਵੇਕਦਾਰ ਭਰੋਸਾ ਦਾਨ ਵਸਾਹੁ ਦਾਨ। ਦਾਨਾ ਸਰਦਾਨ ਨਾਮਦਾਰ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈਕਾਰਾ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦੇ ਰਾਖੇ। ਆਪ ਵਾਹਿਗੁਰੂ ਅੰਤਰਜਾਮੀ ਸਤਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ, ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ, ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ। ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਬਖਸ਼ੇ ਉਦਮ ਸਦਕਾ, ਆਪ ਦੀਆਂ ਸਮੁੱਚੀਆਂ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸਜਾਏ ਹਨ। ਸੱਜਿਆਂ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਰ ਰਹਿਰਾ ਸਦੇ ਪਾਠ। ਉਪਰੰਤ ਗੁਰਬਾਣੀ ਦਾ ਰਸਮਨਾ ਸ਼ਬਦ ਕੀਰਤਨ ਗਾਨ ਕੀਤਾ ਗਿਆ ਹੈ। ਚੱਲ ਰਹੀ ਲੜੀ ਦੇ ਤਹਿਤ ਸਤਿਗੁਰੂ ਜੀਓ ਗੁਰ ਇਤਿਹਾਸ ਦੀ ਕਥਾ ਵਿਚਾਰਾਂ ਹੋਈਆਂ ਹਨ। 6 ਪੁੜੀਆਂ ਨਸ ਦੇ ਪਾਠ ਹੋਏ ਹਨ
ਦੱਸ ਰਿਹਾ ਪਾਸੋਂ ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ, ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰਾਂ ਕਰਦੇ ਆ, ਨਸ ਦੇ ਪਾਠ ਕਰਦੇ ਆ, ਸੰਗਤਾਂ ਪਾਸੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ, ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ। ਹੋਈਆਂ ਬੇਅੰਤ ਭੁੱਲਾ ਚੁੱਕਾ ਅੱਖਰ, ਵਾਧਾ ਘਾਟਾ, ਭੁੱਲ ਚੁੱਕ ਮੁਆਫ ਕਰਨੀ ਜੀ ਅੱਗੇ ਵਾਸਤੇ, ਸ਼ੁੱਧ ਬਾਣੀ ਪੜਨ ਦਾ, ਬਾਣੀ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ। ਆਸਾੜ ਤਪਨ ਦਾ ਤਸ ਲਗਾ, ਹਰ ਨਾਹੋ ਨਾ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਣ ਸੰਧਿਆ ਦੇ ਮਹਾਵਾਕਾਂ ਅਨੁਸਾਰ ਸਤਿਗੁਰੂ ਜੀ ਆਏ ਤੋਂ ਹਾੜ ਮਹੀਨੇ ਦੀ ਆਰੰਭਤਾ ਹੋਈ ਹੈ। ਕਿਰਪਾ ਕਰਨ ਜਿਸ ਤਰ੍ਹਾਂ ਜੇਠ ਦਾ ਮਹੀਨਾ ਸਮੂਹ ਸੰਗਤਾਂ ਨੂੰ ਖੁਸ਼ੀਆਂ ਨਾਲ ਸੁੱਖਾਂ ਨਾਲ ਬਤੀਤ ਹੈ, ਸਤਿਗੁਰੂ ਇਸ ਤਰ੍ਹਾਂ ਹੀ ਅੱਜ ਤੋਂ ਆਰੰਭ ਹੋਇਆ। ਹੜ ਦਾ ਮਹੀਨਾ ਸਾਰਾ ਮਹੀਨਾ ਬੜੀ ਸੇਵਾ ਸਿਮਰਨ ਕਰਦੇ ਆ, ਬਾਣੀ ਪੜ੍ਹਦੇ ਆ, ਸੰਗਤ ਕਰਦੇ ਆ, ਭਲੇ ਦੇ ਕਾਰਜ ਕਰਦਿਆਂ ਬਤੀਤ ਕਰਨਾ, ਸਰਬੱਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਜੋ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ, ਸੋਸ਼ਲ ਮੀਡੀਆ 'ਤੇ ਆਪਣੀਆਂ ਹਾਜ਼ਰੀਆਂ ਲਵਾਈਆਂ, ਸਤਸੰਗਤ ਕੀਤੀ, ਸਰਬੱਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮਦਾਨ, ਭਰੋਸਾ ਦਾਨ, ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਘਰ ਤੋਂ ਬਚਾਉਣਾ। ਸਤਿਗੁਰੂ ਜੀ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੋਧੇ ਸੰਗਲਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਤਿੰਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ, ਸਿੰਘਾਂ ਦੀ ਚੜ੍ਹਦੀ ਕਲਾ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਅਤੇ ਏਕਤਾ ਵਾਸਤੇ ਅਰਦਾਸ ਹੈ ਜੀ। ਕਿਰਪਾ ਕਰਨੀ ਸਮੂਹ ਸਿੰਘਾਂ ਨੂੰ, ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ ਗੁਰਸਿੱਖ ਪਰਿਵਾਰ, ਸਮੁੱਚੇ ਚੀਮਾ ਪਰਿਵਾਰ ਵੱਲੋਂ ਸ਼ਰਧਾ ਭਾਵਨਾ ਨਾਲ ਸੰਗਤਾਂ ਵਾਸਤੇ ਗੁਰੂ ਕੇ ਲੰਗਰਾਂ ਸੇਵਾ ਚੱਲ ਰਹੀ। ਕਿਰਪਾ ਕਰਨੀ ਪਰਿਵਾਰ ਦੀ ਸੇਵਾ ਸਫਲੀ ਕਰਨੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਨਾਰਾਇਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਦਮ ਸਵਾਸ ਚੱਲੇ ਸਬਲੇ ਕਰਨੇ, ਤਿਲਫਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਪਵਿੱਤਰ ਹੁਕਮਨਾਮੇ। ਉਪਰੰਤ ਮਹੀਨੇ ਦਾ ਸ਼ਬਦ ਸਰਵਣ ਕਰਾ ਕਰਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ। ਸੁਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਪਈ ਅਕਾਲ ਕੀ, ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮੰਨ ਲਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ। ਖਾਲਸਾ ਕੀ ख्वार होए सब मिलेंगे, ख्वार होए सब मिलेंगे, बोले सौ निहाल। सतनाम श्री वाहिगुरु साहिब जी। तिचर मूल ना थुड़ींदो, जिचर आप कृपाल। शब्द आखुट बाबा नानक, खाहे खर्च धन माल। खंभ कंदड़े जेला, किन्ना सावी तोल। तन जड़ाई अपने लाहा, सो सज्जन टोल। सज्जन सच्चा पातशाह, सिर शाहां दा शाह। जिस पास बैठिया सोही है,
ਸਭਨਾ ਦਾ ਵੇ ਸਾਹੋ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧੂ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਸਾੜ ਤਪੰਦਾ ਤਿਸ ਲਗੈ ਹਰ ਨਾਹੁ ਨਾ ਜਿਨਾ ਪਾਸੂ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸਾੜ ਤਪੰਦਾ ਤਿਸ ਲਗੈ ਹਰ ਨਾਹੁ ਨਾ ਜਿਨਾ ਪਾਸੂ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਦੁਐ ਭਏ ਵਿਗਟ ਵਿਗੁਚੀਐ ਗਲ ਪਈ ਸੁਜਮ ਕੀ ਫਾਸ ਜਿਹਾ ਬਿਜੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ
ਉੱਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਮੂਹ ਗੁਰਸਿੱਖ ਸੰਗਤਾਂ ਵੱਡੇ ਭਾਗਾਂ ਵਾਲੇ ਹੋ, ਜੋ ਸੰਗਤਾਂ ਨੇ ਸੰਧਿਆ ਸਮੇਂ ਦੇ ਦੀਵਾਨ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਹਨ। ਸੋਦਾਰਾ ਰਸ ਦੇ ਪਾਠ ਉਪਰੰਤ ਗੁਰੂ ਬਾਣੀ ਦਾ ਕੀਰਤਨ ਸਾਡੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਤੋਂ ਲੜੀਵਾਰ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਜੀਵਨ ਬਾਰੇ ਗੁਰ ਇਤਿਹਾਸ ਦੀ ਕਥਾ ਆਰੰਭ ਹੋਈ ਹੈ। ਆਪ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਨਾਲ ਸਿੰਘ ਸਾਹਿਬ ਜੀ ਪਾਸੋਂ ਕਥਾ ਸਰਵਣ ਕੀਤੀ ਹੈ। ਭਾਈ ਸਾਹਿਬ ਜੀ ਬੜੇ ਵਿਸਥਾਰ ਨਾਲ ਹਰੇਕ ਗੁਰਬਾਣੀ ਦੀ ਉਦਾਹਰਣ ਦੇ ਕੇ ਇਤਿਹਾਸ ਦੀ ਜਾਣਕਾਰੀ ਦਿੰਦੇ ਹਨ। ਸੋ ਆਉਣ ਵਾਲੇ ਦਿਨਾਂ ਵਿੱਚ ਸਿੰਘ ਸਾਹਿਬ ਜੀ ਇਸ ਤਰ੍ਹਾਂ ਹੀ ਆਪ ਸੰਗਤਾਂ ਨੂੰ ਰੋਜ਼ਾਨਾ ਕਥਾ ਨਾਲ ਜੁੜਿਆ ਕਰਨਗੇ। ਸੋ ਇੱਕ ਦੋ ਬੇਨਤੀਆਂ ਹਨ। ਕੱਲ੍ਹ ਰੋਜ਼ ਤੋਂ ਚੀਮਾ ਪਰਿਵਾਰ ਵੱਲੋਂ ਆਪਣੇ ਸੁਪੁੱਤਰ ਕਾਕਾ ਅਰਜਨ ਸਿੰਘ ਦੇ 18ਵੇਂ ਜਨਮ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ। ਸੋ ਜਿਨ੍ਹਾਂ ਦੇ ਕੱਲ੍ਹ ਦਿਨ ਐਤਵਾਰ ਨੂੰ ਭੋਗ ਪੈਣੇ ਹਨ, ਸੋ ਪਰਿਵਾਰ ਵੱਲੋਂ ਬੇਨਤੀ ਹੈ, ਜਿੱਥੇ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਕੱਲ੍ਹ ਨੂੰ ਹਾਜ਼ਰੀਆਂ ਪਾਉਣੀਆਂ ਹਨ। ਤਕਰੀਬਨ 11 ਵਜੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਏਗੀ। 11:15 ਤੋਂ ਲੈ ਕਰਕੇ 11:45 ਤੱਕ ਗੁਰੂ ਘਰ ਦਾ ਹਜ਼ੂਰੀ ਜਥਾ ਆਪ ਸੰਗਤਾਂ ਨੂੰ ਕੀਰਤਨ ਜੋੜੇਗਾ ਅਤੇ 11:45 ਤੋਂ 12:45 ਤੱਕ ਸਾਡੇ ਅਤਿ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਅਤੇ ਗੁਰਬਾਣੀ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਸੋ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਕੱਲ੍ਹ ਦੇ ਦੀਵਾਨ ਵਿੱਚ ਜੋ ਹਫ਼ਤਾਵਾਰੀ ਦੀਵਾਨ ਹਨ, ਸਾਜੀਆਂ ਪੜ੍ਹਨੀਆਂ ਹਨ। ਸੋ ਪਰਿਵਾਰ ਨੂੰ ਬੇਨਤੀ ਹੈ ਕਿ 1 ਵਜੇ ਦੀਵਾਨ ਦੀ ਸਮਾਪਤੀ ਹੋਵੇਗੀ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀਆਂ ਪੜ੍ਹਨੀਆਂ ਹਨ। ਸੋ ਅੱਜ ਹਾੜ ਦੀ ਸਾਉਣ ਦਾ ਦਿਨ ਹੈ, ਆਰੰਭਤਾ ਹੋਈ ਹੈ ਅਸਾੜ ਮਹੀਨੇ ਦੀ। ਸੋ ਭਾਈ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਜਿੱਥੇ ਇਤਿਹਾਸ ਦੀ ਕਥਾ ਸਰਵਣ ਕਰਾਈ ਹੈ, ਉੱਥੇ ਅਸਾੜ ਮਹੀਨੇ ਦੀ ਸ਼ਬਦ ਦੀ ਵੀ ਆਪ ਸੰਗਤਾਂ ਨੇ ਵਿਚਾਰ ਸਰਵਣ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਰਬੱਤ ਨੂੰ ਆਪਣੇ ਦਰੋਂ ਕਰੋੜ ਆਮਦਾਨ ਗੁਰਸਿੱਖੀ ਦਾਨ ਬਖਸ਼ਿਸ਼ ਕਰਨ। ਸੋ ਇਸੇ ਤਰ੍ਹਾਂ ਹੀ 7 ਜੁਲਾਈ ਨੂੰ ਜੋ ਗੁਰੂ ਘਰ ਦੀ ਗ੍ਰੈਂਡ ਓਪਨਿੰਗ ਹੈ, ਸੋ 5 ਜੁਲਾਈ ਨੂੰ ਗੁਰੂ ਘਰ ਵਿਖੇ ਨੌਜਵਾਨ ਸਭਾ ਵੀਰਾਂ ਵੱਲੋਂ ਜੋ ਹਰ ਸਾਲ 4 ਜੁਲਾਈ ਨੂੰ ਮੁੱਖ ਰੱਖਦਿਆਂ ਹੋਇਆਂ ਅਖੰਡ ਪਾਠ ਆਰੰਭ ਕਰਦੇ ਹਨ ਵੀਰ। ਸੋ ਇਸ ਵਾਰ 5 ਜੁਲਾਈ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 7 ਜੁਲਾਈ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ, ਜਿਸ ਵਿੱਚ ਕੈਲੀਫੋਰਨੀਆ ਦੇ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਪੰਥ ਦੇ ਮਹਾਨ ਵਿਦਵਾਨ, ਢਾਡੀ ਜਥੇ, ਰਾਗੀ ਜਥੇ ਪਹੁੰਚ ਰਹੇ ਹਨ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਦਾ ਦੀਵਾਨ ਸਿਰਫ ਦੁਪਹਿਰ ਦਾ ਹੋਵੇਗਾ ਅਤੇ ਇਸੇ ਤਰ੍ਹਾਂ ਹੀ ਫਿਰ ਸੋਮਵਾਰ ਤੋਂ ਸ਼ਾਮ ਦੇ ਦੀਵਾਨ ਹੋਣਗੇ। ਸੋ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸੋ ਹੁਣ ਦੇਖਭਰ ਦੀ ਉਸ ਤੋਂ ਉਪਰੰਤ ਗੁਰੂ ਸਾਹਿਬ ਦੇ ਸੁਖਾਸਨ ਸੇਵਾ ਹੋਏਗੀ ਅਤੇ ਚੀਮਾ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ।
ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।